ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ 11 ਮਹੀਨੇ ਪਹਿਲਾਂ ਮੁਸਲਮਾਨਾਂ ਦੇ ਕਾਤਿਲ ਅਤੇ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਦੇ ਜਜ਼ਬੇ ਨਾਲ ਪਾਵਰ ਦੇ ਵਿੱਚ ਆਈ ਬੀਜੇਪੀ ਸਰਕਾਰ ਦਾ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਸੀ। ਇਨ੍ਹਾਂ 11 ਮਹੀਨਿਆਂ ਦੇ ਵਿੱਚ ਮੋਦੀ ਨੇ ਆਪਣੇ ਖੂਨ ਨਾਲ ਰੰਗੇ ਹੱਥਾਂ ਨੂੰ ਧੋਣ ਅਤੇ ਦੁਨੀਆ ਦੇ ਵਿੱਚ ਆਪਣੀ ਚੰਗੀ ਛਵੀ ਬਣਾਉਣ ਲਈ ਕਾਫੀ ਦੌਰੇ ਕੀਤੇ। ਪਿਛਲੇ ਸਾਲ ਅਮਰੀਕਾ ਦਾ ਅਸਫਲ ਦੌਰਾ ਅਤੇ ਹੁਣ ਉਹ 14, 15, 16 ਅਪ੍ਰੈਲ ਨੂੰ 3 ਦਿਨਾਂ ਲਈ ਕੈਨੇਡਾ ਆ ਰਿਹਾ ਹੈ। ਇਸ ਸੰਬੰਧੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ 6 ਫॉर ਜਸਟਿਸ ਨੇ ਇੱਕ ਪਟੀਸ਼ਨ ਲਾਂਚ ਕੀਤੀ ਹੈ, ਜਿਸ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਹਾਰਪਰ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਕੋਲ ਸਿੱਖ ਨਾਗਰਿਕਾਂ ਦੀਆਂ ਮੰਗਾਂ ਦਾ ਮੁੱਦਾ ਉਠਾਉਣ, ਜੋ ਕਿ ਇੱਕ ਆਜ਼ਾਦ ਸਿੱਖ ਦੇਸ਼ ਦੇ ਲਈ ਸੰਘਰਸ਼ ਕਰ ਰਹੇ ਹਨ, ਅਤੇ ਮੋਦੀ ਨੂੰ ਕਹਿਣ ਕਿ ਸਿੱਖਾਂ ਦਾ ਖੁਦ ਮੁਖਤਿਆਰੀ ਦੇ ਹੱਕਾਂ ਨੂੰ ਮਾਨਤਾ ਦੇਣ ਅਤੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਸਥਾਪਨਾ ਲਈ ਭਾਰਤੀ ਕਬਜ਼ੇ ਵਿਚਲੇ ਪੰਜਾਬ ਵਿੱਚ ਰੈਫਰੈਂਡਮ ਕਰਵਾਉਣ। ਵਿਊਅਰਸ, ਇਸ ਦੇ ਨਾਲ 6 ਫॉर ਜਸਟਿਸ ਨੇ ਮਿਸੀਸਾਗਾ ਕੈਨੇਡਾ ਵਿੱਚ ਮੂਨਲਾਈਟ ਕਨਵੈਨਸ਼ਨ ਹਾਲ ਵਿੱਚ ਇੱਕ ਕਾਨਫਰੰਸ ਦਾ ਪ੍ਰੋਗਰਾਮ ਸੈਟਰਡੇ April 4 ਨੂੰ ਉਲੀਕਿਆ ਸੀ, ਜਿਸ ਦੇ ਵਿੱਚ 2020 ਰੈਫਰੈਂਡਮ, ਆਜ਼ਾਦ ਦੇਸ਼ ਦੀ ਪਰਿਭਾਸ਼ਾ ਅਤੇ ਕਿਵੇਂ ਖਾਲਿਸਤਾਨ ਸਿੱਖ ਰਾਜ ਦੀ ਸਥਾਪਨਾ ਕੀਤੀ ਜਾਵੇ, ਇਸ ਸੰਬੰਧੀ ਕੈਨੇਡੀਅਨ ਸਿੱਖਸ ਨਾਲ ਕਨਵੈਨਸ਼ਨ ਕੀਤੀ, ਜਿਸ ਦੇ ਵਿੱਚ ਅੱਡ-ਅੱਡ ਸਿੱਖ ਨੁਮਾਇੰਦਿਆਂ ਨੇ ਪਾਰਟਿਸਿਪੇਟ ਕੀਤਾ। ਵਿਊਅਰਸ, ਅੱਜ ਅਸੀਂ ਇਸ ਕਨਵੈਨਸ਼ਨ ਅਤੇ 6 ਫॉर ਜਸਟਿਸ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਪ੍ਰੋਗਰਾਮਸ ਉਲੀਕੇ ਗਏ ਨੇ, ਇਸ ਸੰਬੰਧੀ 6 ਫॉर ਜਸਟਿਸ ਜਥੇਬੰਦੀ ਦੇ ਇੰਟਰਨੈਸ਼ਨਲ ਪਾਲਿਸੀ ਡਾਇਰੈਕਟਰ ਜਤਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਕੈਨੇਡਾ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਤੇ ਆਪਣੇ ਸਾਰੇ ਵਾਚਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਟੀਵੀ 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ। ਐਂਡ ਇਸ ਦੇ ਨਾਲ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਕਨਵੈਨਸ਼ਨ ਤੋਂ। ਅਸੀਂ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਕਿ ਇਹ ਕਨਵੈਨਸ਼ਨ ਕਿਵੇਂ ਰਹੀ, ਇਸ ਦੇ ਵਿੱਚ ਇਹਦਾ ਪੂਰਾ ਵੇਰਵਾ ਦਿਓ। ਆਲਸੋ ਇਸ ਇੱਕ ਕਨਵੈਨਸ਼ਨ ਦੇ ਵਿੱਚ ਕਿਹੜੇ-ਕਿਹੜੇ ਸਪੀਕਰਸ ਆਏ ਸੀ, ਕਿਹੜੇ-ਕਿਹੜੇ ਮੁੱਦੇ ਤੇ ਤੁਸੀਂ ਗੱਲਬਾਤ ਕੀਤੀ, ਉਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿਓ। ਜੀ, ਸੋ ਕਨਵੈਨਸ਼ਨ ਦਾ ਵੈਰੀ ਸਕਸੈਸਫੁਲ ਸੀ ਜੀ। ਓਵਰ 1000 ਲੋਕੀ ਸੀਗੇ, ਈਵਨ ਸੀਟਿੰਗ ਨਹੀਂ ਸੀ। ਕਈ ਆਪਣੇ ਤੁਸੀਂ ਭੈਣ ਭਰਾ ਨੇ ਸ਼ਾਇਦ ਫੋਟੋਆਂ ਦੇਖੀਆਂ ਹੋਣਗੀਆਂ, ਆਪਣੇ ਸਿੰਘ ਖੜੇ ਸੀਗੇ ਕਿਉਂਕਿ ਸੀਟ ਨਹੀਂ ਮਿਲਦੀ ਸੀ। ਸੋ ਜਿਹੜੀ ਇਹ ਇਸ਼ੂ ਆ ਰੈਫਰੈਂਡਮ ਦੀ, ਸੋਵਰਨਟੀ ਦੀ, ਬਹੁਤ ਪੈਸ਼ਨੇਟਲੀ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ ਵਸ ਰਹੀ ਆ। ਤੇ ਆਪਣੇ ਸਪੀਕਰ ਫਰਮ ਆਲ ਅਰਾਊਂਡ ਦ ਵਰਲਡ ਆਏ ਸੀ। ਆਪਣੇ ਅਮਰਦੀਪ ਸਿੰਘ ਆਪਣੇ ਕੈਲੀਫੋਰਨੀਆ ਤੋਂ, ਕੇਰਨ ਪਾਰਕਰ ਜਿਹੜੀ ਹਿਊਮਨ ਰਾਈਟਸ ਦੀ ਲੋਇਰ ਆ, ਜਿਨ੍ਹਾਂ ਨੇ ਰੈਫਰੈਂਡਮ ਆਲਰੇਡੀ ਪਿਛਲੇ ਸਮੇਂ 'ਚ ਕਰਾਏ ਹੋਏ ਨੇ ਵੱਖਰੀਆਂ ਹੋਰ ਕਮਿਊਨਿਟੀਆਂ ਵਾਸਤੇ। ਅਰਜਨਟੀਨਾ ਦੇ ਵਿੱਚ ਉਹਨਾਂ ਨੇ ਜਿਹੜੇ ਉੱਥੇ ਹਿਊਮਨ ਰਾਈਟਸ ਇਸ਼ੂ ਸੀ ਉੱਥੇ ਪਾਰਟਿਸਿਪੇਟ ਕੀਤਾ। ਸ਼੍ਰੀਲੰਕਾ, ਟਾਮਲਾ ਨਾਲ ਉਹਨਾਂ ਨੇ ਹਿਊਮਨ ਰਾਈਟਸ ਐਕਸਪਰਟ ਓਪੀਨੀਅਨ ਦਿੱਤੇ ਤੇ ਉਹਨਾਂ ਨੇ ਬਿਆਨ ਦਿੱਤੇ ਸੀ। ਸੋ ਵੱਖਰੇ ਵੱਖਰੇ ਸਪੀਕਰ ਫਰਮ ਆਲ ਅਰਾਊਂਡ ਦ ਵਰਲਡ, ਤੇ ਉਹਨਾਂ ਨੇ ਆਪਦੀ ਜਿਹੜੀ ਇਸ਼ੂ ਆ ਰੈਫਰੈਂਡਮ ਦੀ ਤੇ ਜਿਹੜੇ ਲੀਗਲ ਰਾਈਟਸ ਨੇ ਉਹਨਾਂ ਨੇ ਐਕਸਪਲੇਨ ਕੀਤੇ ਸੀ ਆਪਣੇ ਪਬਲਿਕ ਨੂੰ। ਜੀ ਜੀ। ਤੇ ਵੀਰ ਜੀ, ਲਾਈਕ ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਰੈਫਰੈਂਡਮ ਕਰਦੇ ਹਾਂ ਜਾਂ ਫਿਰ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਦੇ ਹਾਂ ਜਾਂ ਫਿਰ ਇਸ ਤਰ੍ਹਾਂ ਦੇ ਕਨਵੈਨਸ਼ਨਸ ਕਰਦੇ ਹਾਂ, ਸਾਡਾ ਹਮੇਸ਼ਾ ਮਕਸਦ ਹੁੰਦਾ ਕਿ ਜਿਹੜੀ ਅੱਜ ਦੀ ਜਨਰੇਸ਼ਨ ਆ ਉਹਨਾਂ ਨੂੰ ਅਸੀਂ ਅਵੇਅਰ ਕਰਵਾ ਸਕੀਏ, ਉਹਨੂੰ ਸਮਝਾ ਸਕੀਏ ਕਿ ਸਾਲੇ ਸਿੱਖਾਂ ਦੇ ਲਈ ਸਪੈਸ਼ਲੀ ਆਜ਼ਾਦ ਦੇਸ਼ ਕਿਉਂ ਜ਼ਰੂਰੀ ਹੈ। ਸੋ ਬੱਚਿਆਂ ਦਾ ਤੇ ਕੈਨੇਡੀਅਨ ਸਿੱਖ ਦਾ ਓਵਰਆਲ ਰਿਸਪਾਂਸ ਕੀ ਸੀਗਾ? ਵੈਰੀ ਪੋਜ਼ਿਟਿਵ, ਕਿਉਂਕਿ ਹੁਣ ਅਸੀਂ ਕੈਨੇਡਾ 'ਚ ਵਸ ਕੇ ਅਸੀਂ ਇੱਥੇ ਸਕੂਲ ਜਾਂਦੇ ਹਾਂ, ਅਸੀਂ ਪੜ੍ਹੇ ਹਾਂ ਇੱਥੇ, ਤੇ ਸਾਨੂੰ ਸਮਝ ਆ ਰਹੀ ਹੈ ਵੀ ਜਿਹੜਾ ਕਲਚਰ ਇੰਡੀਆ ਜ਼ਬਰਦਸਤੀ ਸਿੱਖਾਂ ਦੇ ਗਲ 'ਚ ਪਾ ਰਿਹਾ, ਨਸ਼ਿਆਂ ਦਾ, ਨਚਾਰਾਂ ਦਾ, ਇਹ ਜਿਹਾ ਓਵਰਆਲ ਕਲਚਰ, ਜਿਵੇਂ ਆਪਾਂ ਐਗਜ਼ਾਮਪਲ ਲਾ ਲਓ ਵੀ ਜੇ ਕੋਈ ਗਾਣਾ ਗਾਵੇ ਨਸ਼ਿਆਂ ਦਾ ਜਾਂ ਕੁੜੀਆਂ ਵਾਸਤੇ ਜਾਂ ਗੰਦ ਕੰਮ ਵਾਸਤੇ, ਇੰਡੀਆ ਅਲਾਓ ਕਰਦਾ, ਪਰ ਜੇ ਕੋਈ ਸਿੱਖ ਸਾਡੇ ਹੱਕ ਵਰਗੀ ਮੂਵੀ ਬਣਾਵੇ ਜਾਂ ਜਿਵੇਂ ਹੁਣ ਨਵੀਂ ਮੂਵੀਆਂ ਆਈਆਂ, ਇੰਡੀਆ ਉਹਨਾਂ ਨੂੰ ਬੈਨ ਕਰਦਾ। ਸੋ ਸਾਰਿਆਂ ਨੂੰ ਪਤਾ ਵੀ ਇੰਡੀਆ ਸਿੱਖ ਕੌਮ ਨੂੰ ਕਿਸ ਰਸਤੇ ਪਾਉਣਾ ਚਾਹੁੰਦਾ, ਤੇ ਉਹੋ ਜਿਹਾ ਕਲਚਰ ਜਦੋਂ ਕੈਨੇਡੀਅਨ ਸਿੱਖ ਜਿਹੜੇ ਨੌਜਵਾਨ ਤੇ ਜੰਮੇ ਨੇ ਕੋਸ਼ਿਸ਼ ਕਰਦੇ ਨੇ ਆਦੀ ਆਈਡੈਂਟੀਟੀ ਫਾਈਂਡ ਕਰਨ ਨੂੰ, ਉਹ ਪਹਿਲਾਂ ਸਭ ਸੇ ਮਿਊਜ਼ਿਕ ਸੁਣਦੇ ਨੇ, ਤੇ ਜਦੋਂ ਉਹੋ ਜਿਹਾ ਬੈਡ ਮਿਊਜ਼ਿਕ ਉਹਨਾਂ ਨੂੰ ਸੁਣਿਆ ਜਾਂਦਾ, ਉਹੋ ਜਿਹਾ ਹੀ ਕੰਮ ਕਰਦੇ ਨੇ, ਰਾਈਟ। ਸੋ ਇਹ ਜਿਹਾ ਖਤਰਾ ਵਾ ਸਿੱਖ ਕੌਮ ਨੂੰ ਇਸ ਸਮੇਂ, ਕੈਨੇਡੀਅਨ ਸਿੱਖਸ, ਅਮਰੀਕਨ ਸਿੱਖਸ, ਇੰਗਲੈਂਡੀ ਸਿੱਖਸ, ਸਾਰੀ ਸਿੱਖ ਕੌਮ ਨੂੰ, ਇਕੱਲਾ ਪੰਜਾਬ 'ਚ ਨਹੀਂ, ਉਹਨਾਂ ਸਾਰਿਆਂ ਨੂੰ ਖਤਰਾ, ਤੇ ਸਾਰੀ ਯੂਥ ਆਪਣੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਸਮਝ ਆ ਰਿਹਾ, ਤੇ ਤਾਂ ਹੀ ਉਹਨਾਂ ਨੇ ਵੈਰੀ ਪੋਜ਼ਿਟਿਵਲੀ ਇਹ ਕਾਨਫਰੰਸ ਅਟੈਂਡ ਕੀਤਾ। ਤੇ ਨਾਲੇ ਉਹਨਾਂ ਨੇ ਹੁਣ ਇਹ ਵੀ ਕਿਹਾ ਵੀ ਅਸੀਂ ਸਾਡੇ ਸਕੂਲਾਂ ਦੇ ਵਿੱਚ ਛੋਟੇ ਪੱਧਰ ਤੇ ਇਹ ਕਾਨਫਰੰਸ ਕਰਨਾ ਚਾਹੁੰਦੇ ਹਾਂ। ਜੀ ਜੀ ਜੀ।
ਤਾਂ ਵੀਰ ਜੀ, I would like to ask you, ਜਿਸ ਤਰ੍ਹਾਂ ਤੁਸੀਂ ਕਾਨਫਰੰਸ ਕੀਤੀ ਇਸ ਦੇ ਵਿੱਚ ਆਫ ਕੋਰਸ ਤੁਸੀਂ 2020 ਰੈਫਰੈਂਡਮ ਦੀ ਗੱਲ ਕੀਤੀ, ਆਲਸੋ ਕਿਸ ਤਰ੍ਹਾਂ ਇੱਕ ਬੰਦੇ ਲਈ, ਇੱਕ ਸਪੈਸ਼ਲੀ ਸਿੱਖ ਲਈ ਆਜ਼ਾਦ ਦੇਸ਼ ਕਿਉਂ ਜ਼ਰੂਰੀ ਹੈ। ਐਂਡ ਆਈ ਨੋ ਸਾਡੇ ਪਿੰਡਾਂ ਵਾਲੇ ਜੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜੀ ਆਲਰੇਡੀ ਨੀਂਹ ਰੱਖ ਚੁੱਕੇ ਸੀ ਖਾਲਿਸਤਾਨ ਦੀ, ਪਰ ਕਿਸ ਤਰ੍ਹਾਂ ਖਾਲਿਸਤਾਨ ਨੂੰ ਹਾਸਲ ਕੀਤਾ ਜਾਵੇ, ਇਸ ਬਾਰੇ ਵੀ ਤੁਸੀਂ ਗੱਲਬਾਤ ਕੀਤੀ ਹੈ ਇਸ ਰੈਫਰੈਂਡਮ ਦੇ ਵਿੱਚ, ਇਸ ਕਾਨਫਰੰਸ ਦੇ ਵਿੱਚ। ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਊ ਵਾਸ देयर ਰਿਸਪਾਂਸ ਟੂ दैट ਐਂਡ ਵਾਟ ਡਿਡ ਯੂ ਗਾਇਜ਼ ਟਾਕ ਅਬਾਊਟ ਇਨ ਡੀਟੇਲ? ਜੀ ਭੈਣ ਜੀ, ਸੋ ਜਿਵੇਂ ਆਪਾਂ ਕਹਿੰਦੇ ਵੀ 1984 ਵੈਰੀ ਟਰਾਮੈਟਿਕ ਇਵੈਂਟ ਆ ਜੀ, ਪਰ ਕਈ ਲੋਕੀ ਆਪਣੇ ਮਨ 'ਚ ਸਾਨੂੰ ਆ ਕੇ ਕਹਿੰਦੇ ਵੀ ਤੁਸੀਂ 1984 ਦੀ ਗੱਲ ਕਰਦੇ ਹੋ, ਤੁਸੀਂ ਉਹ ਸਮਾਂ ਲੰਘ ਗਿਆ ਵੀ ਤੁਸੀਂ ਵੀ ਪੁਰਾਣੀਆਂ ਗੱਲਾਂ ਤੁਸੀਂ ਨਾ ਗੱਲਾਂ ਕਰੋ। ਪਰ ਸਿਚੁਏਸ਼ਨ ਇਹ ਜਿਹਾ ਵਾ ਵੀ ਇਸ ਸਮੇਂ ਸਿੱਖਾਂ ਨੂੰ ਖਤਰਾ ਵਾ। ਹੁਣ ਆਪਾਂ ਉਸਨੂੰ 5 ਐਗਜ਼ਾਮਪਲ ਦੇਵਾਂਗਾ। ਸਭ ਤੋਂ ਪਹਿਲਾ ਹੈਗਾ ਵਾ ਵੀ ਡਰੱਗਸ। ਹੁਣ ਕਿਸੇ ਨੂੰ ਸ਼ੱਕ ਨਹੀਂਗਾ ਵੀ ਕੌਣ ਡਰੱਗਸ ਪੰਜਾਬ ਦੇ ਵਿੱਚ ਬਾੜਦਾ। ਤੇ ਜੇ ਆਪਾਂ ਕਿਸੇ ਨੂੰ ਵੀ ਪੁੱਛੀਏ ਵੀ ਜੇ ਕੋਈ ਬੰਦੇ ਨੇ ਆ ਕੇ ਤੁਹਾਡੇ ਬੱਚਿਆਂ ਨੂੰ ਨਸ਼ੇ ਦੇਣੇ ਸੀ, ਤੁਸੀਂ ਰੋਕੋਗੇ? ਤੇ ਜੇ ਉਹ ਭਾਈ ਨੂੰ ਪੁੱਛੀਏ ਜੇ ਤੁਸੀਂ ਨਾ ਹੁੰਦੇ ਤੇ ਅਸੀਂ ਮੂਹਰੇ ਹੁੰਦੇ, ਤੁਸੀਂ ਚਾਹੋਗੇ ਵੀ ਅਸੀਂ ਉਹਨਾਂ ਨੂੰ ਰੋਕੀਏ ਤੇ ਤੁਹਾਡੇ ਮਾਸੂਮ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ? ਤੇ ਜੇ ਉਹਦਾ ਜਵਾਬ ਹੋਵੇ ਹਾਂ, ਫਿਰ ਸਾਨੂੰ ਪੁੱਛਣਾ ਪੈਂਦਾ ਵੀ ਸਾਰਿਆਂ ਨੂੰ ਮਨ 'ਚ ਪਤਾ ਵੀ ਸਰਕਾਰ ਇੰਡੀਆ ਸਿੱਖ ਬੱਚਿਆਂ ਨੂੰ ਨਸ਼ੇ ਦੇ ਰਹੀ ਆ, ਤੇ ਜੇ ਅਸੀਂ ਚਾਹੁੰਦੇ ਆ ਵੀ ਲੋਕੀ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ, ਫਿਰ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਡੇ ਬੱਚਿਆਂ ਨੂੰ ਜਿਹੜੇ ਪੰਜਾਬ 'ਚ ਉਹਨਾਂ ਨੂੰ ਬਚਾਉਣ ਨੂੰ। ਸਭ ਤੋਂ ਪਹਿਲਾਂ ਹੈਗਾ ਡਰੱਗਸ, ਫਿਰ ਉਹਦਾ ਬਾਅਦ ਪ੍ਰੈਡੇਟਰ ਲੋਨਸ। ਜਿਵੇਂ ਹੁਣ ਤੁਸੀਂ ਅਮਰੀਕਾ ਦੇ ਵਿੱਚੋਂ ਤੇ ਤੁਸੀਂ ਸਾਰੇ ਸਮਝਦੇ ਵੀ ਬੈਂਕਾਂ ਨੇ ਜ਼ਬਰਦਸਤੀ ਜਿਹੜੇ ਲੋਨਸ ਲਿਆਂਦੇ ਸੀਗੇ, ਲੋਕਾਂ ਨੂੰ ਬੈਂਕਰਪਸੀਆਂ ਕਰਾ ਕੇ ਉਹਨਾਂ ਦੀ ਸਿਚੁਏਸ਼ਨ ਬਹੁਤ ਖਰਾਬ ਕੀਤੀ। ਤੇ ਈਵਨ ਹੁਣ ਅਮਰੀਕਾ ਉਹਨਾਂ ਨੂੰ ਰਿਫੋਰਮ ਦੇ ਰਿਹਾ, ਲੋਕਾਂ ਨੂੰ ਕਈਆਂ ਨੂੰ ਸੋਲੂਸ਼ਨ ਦੇ ਰਿਹਾ, ਪਰ ਉਹਨਾਂ ਨੇ ਕਹਿੰਦੇ ਨੇ ਇਹ ਪ੍ਰੈਡੇਟਰ ਲੋਨਸ ਨੇ। ਪੰਜਾਬ ਦੇ ਵਿੱਚ ਜਿਹੜੇ ਫਾਰਮਰ ਆਪਦਾ ਸੁਸਾਈਡ ਕਰਦੇ ਨੇ ਕਿਉਂਕਿ ਸਰਕਾਰ ਇੰਡੀਆ ਨੇ ਉਹਨਾਂ ਨੂੰ ਸ਼ਿਕਾਰ ਬਣਾਇਆ ਪ੍ਰੈਡੇਟਰ ਲੋਨਸ ਦਾ, ਤੇ ਇਹ ਜੀ ਸਿਸਟਮ ਬਣਾਈ ਆ, ਉਹਨਾਂ ਨੂੰ ਸਾਡਾ ਫਰਜ਼ ਬਣਦਾ ਬਚਾਉਣ, ਕਿਉਂਕਿ ਆਪਾਂ ਨਹੀਂ ਛੱਡ ਸਕਦੇ ਵੀ ਇਹ ਆਪਣੇ ਭੈਣ ਭਰਾ ਉੱਥੇ ਇਹ ਜੀ ਇਨਵਾਇਰਮੈਂਟਸ 'ਚ ਰਹਿਣ। ਤੀਸਰੀ ਗੱਲ ਅਸੀਂ ਡਿਸਕਸ ਕੀਤੀ ਸੀਗੀ ਜਿਹੜਾ ਕਲਚਰ ਆਪਣਾ। ਜਿਵੇਂ ਮੈਂ ਹੁਣ ਦੱਸਿਆ ਸੀ ਤੁਹਾਨੂੰ ਵੀ ਜੇ ਪੰਜਾਬ ਦੇ ਵਿੱਚ ਤੁਸੀਂ ਕੋਈ ਗੀਤ ਗਾਓ ਨਸ਼ਿਆਂ ਦੇ ਹੱਕ 'ਚ ਜਾਂ ਨੱਚਣ ਦਾ ਜਾਂ ਇਹ ਜਿਹੀਆਂ ਕੰਮਾਂ ਦਾ ਹੱਕ 'ਚ, ਤੇ ਲੋਕੀ ਪ੍ਰੋਟੈਸਟ ਕਰਨ ਵੀ ਇਹ ਰੁਕਣਾ ਚਾਹੀਦਾ। ਸਰਕਾਰ ਇੰਡੀਆ ਕਹਿੰਦੀ ਹੈ ਇਹ ਹੈ ਫਰੀडम ਆਫ ਐਕਸਪ੍ਰੈਸ਼ਨ। ਪਰ ਜੇ ਤੁਸੀਂ ਕਦੇ ਵੀ ਇੱਕ ਗੀਤ ਗਾਓ ਆਜ਼ਾਦੀ ਕੌਮ ਵਾਸਤੇ ਜਾਂ ਜਿਹੜੀ 84 ਗੱਲਾਂ ਹੋਈਆਂ ਸੀਗੀਆਂ ਉਹਨੂੰ ਕਰਦੇ ਆ ਬੈਂਡ। ਜਿਵੇਂ ਆਪਾਂ ਹੁਣ ਦੇਖਿਆ ਉਹ ਰੀਸੈਂਟਲੀ ਆਈ ਥਿੰਕ ਉਹਦਾ ਲਾਸਟ ਟਾਈਮ ਗਰੇਵਾਲ ਜਿਹਨੇ ਗੀਤ ਗਾਇਆ ਸੀ, ਤੇ ਉਹਨੂੰ ਕਹਿੰਦੇ ਨੇ ਇਹ ਹੈ ਸੈਡੀਸ਼ਨ, ਉਹਦੇ ਚਾਰਜ ਲੱਗਣਾ ਚਾਹੀਦਾ ਤੇ ਇਹਨੂੰ ਅਲਾਉ ਨਹੀਂਗਾ। ਜਿਹੜਾ ਆਪਣਾ ਕਲਚਰ ਆ ਇਸ ਸਮੇਂ, ਇਹ 84 ਦੀਆਂ ਗੱਲਾਂ ਨਹੀਂ, ਇਸ ਮਿੰਟ ਇੰਡੀਆ ਚੇਂਜ ਕਰ ਰਿਹਾ ਤੇ ਸਾਨੂੰ ਰੀਡਿਫਾਈਨ ਕਰ ਰਿਹਾ ਵਾ ਤੁਹਾਡੀ ਕੀ ਆਈਡੈਂਟੀਟੀ ਆ। ਤੇ ਜਿਵੇਂ ਆਪਾਂ ਗੱਲ ਕਰਦੇ ਆ ਵੀ ਚਲੋ ਕਈ ਵਾਰੀ ਕਹਿੰਦੇ ਆ ਵੀ ਇਹ ਪੁਰਾਣੀ ਗੱਲ ਆ, ਪਰ ਇਹ ਪੁਰਾਣੀ ਨਹੀਂ ਗੀ। ਜਿਹੜਾ ਪਾਣੀ ਇਸ ਸਮੇਂ ਹਰਿਆਣਾ ਤੇ ਰਾਜਸਥਾਨ ਨੂੰ ਦੇ ਰਹੇ ਨੇ, ਜ਼ਬਰਦਸਤੀ ਦੇ ਰਹੇ ਨੇ। ਜੇ ਤੁਸੀਂ ਸਪੀਚਾਂ ਦੇਖੋ 1950s ਦੇ ਵਿੱਚ ਜਦੋਂ ਉਹਨਾਂ ਨੇ ਰਾਜਸਥਾਨ ਨੂੰ ਦਿੱਤਾ ਸੀ ਪਾਣੀ, ਉਹ ਕਹਿ ਰਹੇ ਸੀ ਵੀ ਅਸੀਂ ਸਿੱਖਾਂ ਨੂੰ ਜਗ੍ਹਾ ਦੇਵਾਂਗੇ ਰਹਿਣ ਨੂੰ। 1984 ਦੇ ਵਿੱਚ ਉਹਨਾਂ ਨੇ ਕਿਹਾ ਸੀ ਇਹ ਸਾਰੇ ਸਿੱਖ ਨਕਲਣ ਪਰ ਅਸੀਂ ਪਾਣੀ ਖਾਈ ਜਾਣਾ ਇਹਨਾਂ ਦਾ, ਕੀ ਜਾਣਾ ਇਹਨਾਂ ਦਾ। ਹਰਿਆਣਾ ਦੇ ਵਿੱਚ ਇੰਦਰਾ ਗਾਂਧੀ ਨੇ ਆਪ 1987 ਦੇ ਵਿੱਚ ਉਹਨੇ ਕਿਹਾ ਸੀਗਾ ਵੀ ਹਾਂ ਮੈਨੂੰ ਪਤਾ ਇਹ ਪਾਣੀ ਦਾ ਸੋਲੂਸ਼ਨ ਜਿਹੜਾ ਮੈਂ ਕਰ ਰਹੀ ਹਾਂ ਮਾੜਾ, ਪਰ ਤੁਸੀਂ ਸਾਡੇ 'ਚ ਹੌਂਸਲਾ ਰੱਖੋ ਵੀ ਜੇ ਬੰਦਾ ਆਸਮਾਨ ਤੱਕ ਜਾ ਸਕਦਾ ਅਸੀਂ ਕੋਈ ਤੁਹਾਡੇ ਵਾਸਤੇ ਸੋਲੂਸ਼ਨ ਲੱਭਾਂਗੇ ਪੰਜਾਬ ਵਾਲਿਓ, ਤੁਸੀਂ ਫਿਕਰ ਨਾ ਕਰੋ। ਹੁਣ ਕਿੰਨੇ ਸਾਲ ਲੰਘੇ ਹਜੇ ਵੀ ਉਹ ਪਾਣੀ ਚੋਰੀ ਕਰੀ ਜਾਂਦੇ ਨੇ ਤੇ 1 ਸੈਂਟ ਨਹੀਂ ਦਿੰਦੇ ਸਾਨੂੰ। ਸਾਨੂੰ ਸਾਰਿਆਂ ਨੂੰ ਪਤਾ ਵੀ ਇਹ ਕੀ ਮਾੜਾ ਆਪਣੇ ਵਾਸਤੇ ਹੋ ਰਿਹਾ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਆਪਣੀ ਫਰੀडम ਆਫ ਸੈਲਫ ਡਿਟਰਮੀਨੇਸ਼ਨ। ਇਹ ਹੈ ਈਵਨ ਆਪਣਾ ਧਰਮ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਗੱਲ ਕਰਦੇ ਹਾਂ ਸਿੱਖ ਕੌਮ ਦੀ, ਹਜੇ ਉਹ ਰੈਕਗਨਾਈਜ਼ ਨਹੀਂ ਕਰਦੇ, ਹਜੇ ਤੱਕ ਸਾਨੂੰ ਕਹਿੰਦੇ ਨੇ ਕੇਸਧਾਰੀ ਹਿੰਦੂ। ਪਰ ਆਪਾਂ ਜਿਹੜੀ ਇਹ ਕਰਦੇ ਹਾਂ ਫਰੀडम ਆਫ ਸੈਲਫ ਡਿਟਰਮੀਨੇਸ਼ਨ, ਇਹ ਸਾਡਾ ਫੰਡਾਮੈਂਟਲ ਫਰੀडम ਆਫ ਰਾਈਟ ਆ। ਇਹ UN 'ਚ ਡਿਫਾਈਨਡ ਆ, ਇੰਟਰਨੈਸ਼ਨਲ ਲਾਅ 'ਚ ਡਿਫਾਈਨਡ ਆ। ਪਰ ਇੰਡੀਆ ਕਹਿ ਰਿਹਾ ਵੀ ਜੇ ਤੁਸੀਂ ਇਹ ਗੱਲ ਸੋਚੋਗੇ ਵੀ ਤੁਹਾਡੇ ਉਸ ਕਾਲੇ ਕਾਨੂੰਨ ਲੱਗਣਗੇ ਜਿਹੜੇ ਅਸੀਂ ਉਦੋਂ ਪਿੱਟਦੇ ਸੀ ਜਦੋਂ ਨਹਿਰੂ ਤੇ ਗਾਂਧੀ ਦੇ ਲੱਗਦੇ ਸੀ। ਉਦੋਂ ਗਲਤ ਸੀਗੇ ਜਦੋਂ ਕਲੋਨੀਅਲ ਲਾਜ਼ ਲੱਗਦੇ ਸੀ ਸੈਡੀਸ਼ਨ ਦੇ, ਪਰ ਹੁਣ ਸਹੀ ਨੇ। ਸੋ ਜੇ ਤੁਸੀਂ ਸੋਚੋ ਵੀ ਤੁਸੀਂ ਆਜ਼ਾਦੀ ਲੈਣੀ ਆ, ਤੁਸੀਂ ਬਣਦੇ ਹੋ ਕ੍ਰਿਮੀਨਲ। ਇਹਨੂੰ ਕੈਨੇਡੀਅਨ ਲਾਅ ਦੇ ਆਪਣੇ ਇੱਕ ਵੈਸਟਰਨ ਕਾਨਸੈਪਟ ਕਹਿੰਦੇ ਆ
thought criminals ਜੀ ਜੇ ਤੁਸੀਂ ਵੱਖਰੀ ਸੋਚ ਵੀ ਸੋਚੋ ਤੁਸੀਂ ਉੱਥੇ ਕ੍ਰਿਮੀਨਲ ਹੋ ਤੇ ਇਹ ਜੀ এনवायरमेंट ਆਫ ਫੀਅਰ ਇੰਟੀਮੀਡੇਸ਼ਨ ਜਿੰਨੀ ਸਿੱਖਾਂ ਨੂੰ ਮਾਰਦੇ ਨੇ ਜਿੰਨੀ ਆਪਾਂ ਗੱਲ ਕਰ ਸਕਦੇ ਹਾਂ ਵੀ ਜਦੋਂ 2 ਸਾਲ ਪਿੱਛੇ ਪੁਲਿਸ ਵਾਲਾ ਬਾਹਰ ਆਵੇ ਤੇ ਕਵੇ ਵੀ ਮੈਂ 80 ਸਿੱਖ ਮਾਰੇ ਨੇ ਇਨੋਸੈਂਟ ਸੀਗੇ ਤੇ ਇੱਕ ਕੋਰਟ ਇੰਡੀਆ ਚ ਕਵੇ ਅਸੀਂ ਨਹੀਂ ਇਹਦਾ ਜਵਾਬ ਦੇਣਾ ਅਸੀਂ ਕੇਅਰ ਨਹੀਂ ਕਰਦੇ ਹੁਣ ਤੁਸੀਂ ਹਿਸਾਬ ਲਾਓ ਅਮਰੀਕਾ ਦੇ ਵਿੱਚ ਇੱਕ ਪੁਲਿਸ ਵਾਲਾ ਬਾਹਰ ਆਵੇ ਤੇ ਕਵੇ ਵੀ ਮੈਂ 80 ਅਮਰੀਕਨ ਮਾਰੇ ਨੇ ਕਿੰਨਾ ਰੌਲਾ ਪਊਗਾ ਬਿਲਕੁਲ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣੀਆਂ 84 ਦੀਆਂ ਗੱਲਾਂ ਨਹੀਂ ਅੱਜ ਦੀਆਂ ਗੱਲਾਂ ਵਾ ਜਸਪਾਲ ਸਿੰਘ ਇਸ 2-3 ਸਾਲਾਂ ਚ ਹੀ ਸ਼ਹੀਦ ਹੋਇਆ ਨੌਜਵਾਨ ਸਾਡੇ ਹਜੇ ਵੀ ਉਹਨਾਂ ਦੇ ਸ਼ਹੀਦ ਕਰ ਰਹੇ ਨੇ ਤੇ ਇਹ ਜ਼ਿੰਮੇਵਾਰੀ ਜੇ ਮੈਂ ਪੁੱਛਦੇ ਆ ਨਾ ਵੀ ਕਿਹਦੀ ਜ਼ਿੰਮੇਵਾਰੀ ਹੈ ਇਹ ਸਾਡੇ ਬਾਹਰ ਦੇ ਸਿੱਖਾਂ ਦੀ ਹੈ ਤੇ ਇਸ ਅੰਡਰਸਟੈਂਡਿੰਗ ਆਪਣੇ ਰੈਫਰੈਂਡਮ ਕਾਨਫਰੰਸ ਚ ਹੋਇਆ ਸੀ ਜੀ ਬਿਲਕੁਲ ਤੇ ਵੀ ਜੇ ਤੁਸੀਂ ਗੱਲ ਕੀਤੀ ਤੇ ਜੈਨੋਸਾਈਡ ਦੀ ਗੱਲ ਕੀਤੀ ਸੈਲਫ ਆਇਡੈਂਟੀਟੀ ਦੀ ਗੱਲ ਕੀਤੀ ਡਰੱਗਸ ਦੇ ਮੁੱਦੇ ਤੇ ਲੋਨ ਦੇ ਮੁੱਦੇ ਤੇ ਕਲਚਰ ਵਾਟਰ ਇਸ਼ੂ ਤੇ ਗੱਲਬਾਤ ਕੀਤੀ ਪਰ ਸਾਡਾ ਮਕਸਦ ਬੰਦਾ ਕਿ ਨਾਟ ਓਨਲੀ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਆ ਜਾਂ ਸਾਡੀ ਅੱਜ ਦੀ ਪੀੜ੍ਹੀ ਹੈ ਜਾਂ ਆਉਣ ਵਾਲੀ ਪੀੜ੍ਹੀ ਹੈ ਜਾਂ ਫਿਰ ਸਾਡੇ ਸਿੱਖ ਭੈਣ ਭਰਾ ਨੇ ਉਹਨਾਂ ਨੂੰ ਅਵੇਅਰ ਕਰੀਏ ਬਲਕਿ ਸਾਡਾ ਮਕਸਦ ਇਹ ਵੀ ਬੰਦਾ ਕਿ ਜਿਹੜੇ ਕੈਨੇਡੀਅਨ ਲੋਕ ਨੇ ਉਹਨਾਂ ਨੂੰ ਵੀ ਅਸੀਂ ਅਵੇਅਰ ਕਰਵਾ ਸਕੀਏ ਸੋ ਆਈ ਵੁੱਡ ਲਾਈਕ ਟੂ ਆਸਕ ਯੂ ਜੋ ਤੁਸੀਂ ਇਹ ਕਨਵੈਨਸ਼ਨ ਕੀਤੀ ਹੈ ਕਾਨਫਰੰਸ ਕੀਤੀ ਕਿ ਇਸ ਦੇ ਵਿੱਚ ਸਿਰਫ ਸਿੱਖ ਮੀਡੀਆ ਸੀ ਜਾਂ ਕੈਨੇਡੀਅਨ ਮੀਡੀਆ ਨੇ ਸ਼ਮੂਲੀਅਤ ਕੀਤੀ ਹੈ ਉਹਨਾਂ ਦਾ ਕੀ ਰੋਲ ਸੀ ਕੈਨੇਡੀਅਨ ਮੀਡੀਆ ਨੂੰ ਅਸੀਂ ਸਾਰੇ ਇਨਫੋਰਮੇਸ਼ਨ ਭੇਜੀ ਸੀ ਤੇ ਕੈਨੇਡੀਅਨ ਮੀਡੀਆ ਐਕਚੁਅਲੀ ਵੈਰੀ ਐਕਟਿਵਲੀ ਇਨਵੋਲਵ ਨੇ ਹੁਣ ਕਿਉਂਕਿ ਜਿਹੜਾ ਮੋਦੀ ਦਾ ਵਿਜ਼ਿਟ ਆ ਰਿਹਾ ਸੋ ਐਕਟਿਵਲੀ ਵਾਚ ਕਰ ਰਹੇ ਨੇ ਜਿਹੜਾ ਆਪਣਾ ਨੈਰੇਟਿਵ ਆ ਵੀ ਜਿਵੇਂ ਮੋਦੀ ਆ ਕੇ ਹੁਣ ਕਹਿ ਰਿਹਾ ਵੀ ਸਿੱਖ ਜਿਹੜੇ ਚਾਹੁੰਦੇ ਨੇ ਆਜ਼ਾਦੀ ਉਹ ਹੈ ਅੱਤਵਾਦੀ ਪਰ ਜਦੋਂ ਅਸੀਂ ਐਕਸਪਲੇਨ ਕਰਦੇ ਹਾਂ ਵੀ ਕੈਨੇਡੀਅਨ ਵੈਲਿਊਜ਼ ਅਲਾਉ ਕਰਦਾ ਰੈਫਰੈਂਡਮ ਤੇ ਆਪਾਂ ਕੁਬੈਕ ਦੇ ਵਿੱਚ 2 ਵਾਰੀ ਰੈਫਰੈਂਡਮ ਅਲਾਉ ਕੀਤਾ ਵੀ ਜੇ ਇੰਡੀਆ ਕਹਿ ਰਿਹਾ ਵਾ ਵੀ ਅਸੀਂ ਸ਼ੇਅਰ ਕਰਦੇ ਹਾਂ ਕੈਨੇਡੀਅਨ ਵੈਲਿਊਜ਼ ਫਿਰ ਉਹ ਅਲਾਉ ਕਰਨ ਰੈਫਰੈਂਡਮ ਤੇ ਜਿਹੜੀ ਕੈਨੇਡੀਅਨ ਮੀਡੀਆ ਤੇ ਈਵਨ ਜਿਹੜੀ ਕਿਰਨ ਪਾਰਕਰ ਉਹ ਵੈਸਟਰਨ ਜੰਮੀ ਪਲੀ ਆ ਉਹਨਾਂ ਦਾ ਹੁਣ ਇੰਟਰਸਟ ਇਸ ਮੁੱਦੇ ਉੱਪਰ ਪੀਕ ਹੋ ਰਿਹਾ ਤੇ ਵੈਰੀ ਕੀਨਲੀ ਵਾਚ ਕਰ ਰਹੇ ਨੇ ਜੀ ਤੇ ਵੀਰ ਜੀ ਇਹ ਤਾਂ ਗੱਲ ਕੀਤੀ ਸੀ ਕਾਨਫਰੰਸ ਦੇ ਬਾਰੇ ਬਟ ਆਈ ਵੁੱਡ ਲਾਈਕ ਟੂ ਆਲਸੋ ਆਸਕ ਯੂ ਜਿਹੜੀ ਤੁਸੀਂ ਪਟੀਸ਼ਨ ਵੀ ਲਾਂਚ ਕੀਤੀ ਹੈ ਇਹ ਕਦੋਂ ਤੁਸੀਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਦਵੋਗੇ ਐਂਡ ਆਲਸੋ ਇਸ ਦਾ ਫਾਲੋ ਅਪ ਕੀ ਹੋਏਗਾ ਸੋ ਅਸੀਂ ਇਸ ਵੀਕ ਮੂਰਲਾ ਜਿਹੜਾ 9 ਤਰੀਕ ਆ ਉਦੋਂ ਅਸੀਂ ਸਾਰੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਦੇਵਾਂਗੇ ਜਿਹੜੇ ਆਨਲਾਈਨ ਪਟੀਸ਼ਨ ਸਾਈਨ ਹੋ ਰਹੇ ਨੇ ਉਹ ਆਟੋਮੈਟਿਕਲੀ ਪ੍ਰਾਈਮ ਮਿਨਿਸਟਰ ਦੇ ਈਮੇਲ ਚ ਜਾ ਰਹੇ ਨੇ ਸੋ ਉਹਨਾਂ ਨੂੰ ਸਾਰਿਆਂ ਨੂੰ ਪਤਾ ਵਾ ਤੇ ਅਸੀਂ ਅਗੇਨ ਅਸੀਂ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ ਬ੍ਰੈਂਪਟਨ ਮਿਸਾਗਾ ਵੱਖਰੇ ਰਾਈਡਿੰਗ ਦੇ ਵਿੱਚ ਉਹਨਾਂ ਨਾਲ ਅਸੀਂ ਡਾਇਲਾਗ ਕਰ ਰਹੇ ਹਾਂ ਵੀ ਤੁਸੀਂ ਇਹ ਇਸ਼ੂ ਰੇਜ਼ ਕਰੋ ਤੇ ਜਿੰਨੀ ਆਪਣੀ ਜ਼ਿੰਮੇਵਾਰੀ ਆ ਅਸੀਂ ਉਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਰਿਮਾਈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਪੁੱਛਣ ਦਾ ਡਰ ਕੀ ਆ ਜੇ ਇੰਡੀਆ ਦੇ ਬਿਆਨ ਇਹ ਨੇ ਵੀ ਪੰਜਾਬ ਵਾਸੀ ਲੋਕ ਚਾਹੁੰਦੇ ਨੇ ਇੰਡੀਆ 'ਚ ਰਹਿਣਾ ਫਿਰ ਪੁੱਛ ਲਓ ਤੇ ਜੇ ਅਸੀਂ ਕਹਿ ਰਹੇ ਹਾਂ ਨਹੀਂ ਚਾਹੁੰਦੇ ਫਿਰ ਤੁਸੀਂ ਸਾਨੂੰ ਵੀ ਗਲਤ ਪ੍ਰੂਵ ਕਰ ਦਿਓ ਸੋ ਇਸ ਜਿਹੜੀ ਇਸ਼ੂ ਅਸੀਂ ਪ੍ਰਾਈਮ ਮਿਨਿਸਟਰ ਕੈਨੇਡਾ ਨੂੰ ਦਿਖਾ ਰਹੇ ਹਾਂ ਵੀ ਦੇਖੋ ਵੀ ਇੱਕ ਪਾਸੇ ਕਹਿ ਰਹੇ ਨੇ ਵੀ ਲੋਕੀ ਨਹੀਂ ਚਾਹੁੰਦੇ ਇਹ ਫ੍ਰਿੰਜ ਗਰੁੱਪ ਨੇ ਦੂਸਰੇ ਪਾਸੇ ਇੰਡੀਆ ਕਹਿ ਰਿਹਾ ਵਾ ਵੀ ਅਸੀਂ ਨਹੀਂ ਅਲਾਉ ਕਰਨਾ ਫਿਰ ਤਾਂ ਕੁਛ ਮਿਸਿੰਗ ਆ ਇਹ ਸਿਚੁਏਸ਼ਨ ਦੇ ਵਿੱਚ ਕਿਉਂਕਿ ਜੇ ਮੈਂ ਸੱਚ ਹੋਵਾਂ ਤੇ ਮੈਨੂੰ ਪਤਾ ਵੀ ਮੈਨੂੰ ਵੋਟਾਂ ਪੈਣੀਆਂ ਫਿਰ ਤਾਂ ਮੈਂ ਪੁੱਛ ਲੂੰਗਾ ਭਾਈ ਵੀ ਮੇਰੀ ਗੱਲ ਸੱਚ ਆ ਮੈਨੂੰ ਪਤਾ ਮੇਰੇ ਕੋਲ ਮੈਂ ਰਾਈਟ ਪੋਜੀਸ਼ਨ 'ਚ ਖੜਾ ਇਹ ਜਿਹੜੀਆਂ ਇਸ਼ੂਆਂ ਨੇ ਆਪਣਾ ਫਰਜ਼ ਬਣਦਾ ਵਾ ਵੀ ਆਪਣੇ ਲੀਡਰਸ ਜਿਹੜੇ ਅਸੀਂ ਇਲੈਕਟ ਕਰਦੇ ਹਾਂ ਜਿਹੜੇ ਸਾਡੇ ਵਾਸਤੇ ਕੰਮ ਕਰ ਰਹੇ ਆ ਉਹਨਾਂ ਨੂੰ ਐਕਸਪਲੇਨ ਕਰੀਏ ਕੈਨੇਡੀਅਨ ਵੈਲਿਊਜ਼ ਦੇ ਵਿੱਚ ਹੈ ਰੈਫਰੈਂਡਮ ਅਸੀਂ 2 ਵਾਰੀ ਅਲਾਉ ਕੀਤਾ ਕੁਬੈਕ ਨੂੰ ਇੰਡੀਪੈਂਡੈਂਟ ਕੰਟਰੀ ਬਣਨ ਨੂੰ ਇਹ ਹੈਗੇ ਨੇ ਡੈਮੋਕ੍ਰੈਟਿਕ ਵੈਲਿਊਜ਼ ਤੇ ਜੇ ਇੰਡੀਆ ਆਪ ਨੂੰ ਕਹਿ ਰਿਹਾ ਇਸ ਸਮੇਂ ਵੀ ਮੈਂ ਡੈਮੋਕ੍ਰੈਟਿਕ ਨੇਸ਼ਨ ਆ ਡੈਮੋਕ੍ਰੈਟਿਕ ਨੇਸ਼ਨ ਦੇ ਨਾਲ ਰਿਸਪੌਂਸਿਬਿਲਿਟੀ ਹੁੰਦੀ ਆ ਤੇ ਇਹ ਹੈ ਰੈਫਰੈਂਡਮ ਦੀ ਜੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਨਰਿੰਦਰ ਮੋਦੀ ਆ ਰਿਹਾ ਹੈ ਨਰਿੰਦਰ ਮੋਦੀ ਜੇ ਜੜਾ ਦੇਖੀਏ ਤਾਂ ਆਰਐਸਐਸ ਹੈ ਆਰਐਸਐਸ ਹਮੇਸ਼ਾ ਆਪਣਾ ਹੋਮਵਰਕ ਬਹੁਤ ਚੰਗੀ ਤਰ੍ਹਾਂ ਕਰਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਜਿਸ ਤਰ੍ਹਾਂ ਉਹਨੂੰ ਪਤਾ ਕਿ ਜਿਵੇਂ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਆਇਆ ਸੀ ਕਿਸ ਤਰ੍ਹਾਂ ਸਿੱਖਸ ਫॉर ਜਸਟਿਸ ਨੇ ਜਾਂ ਬਾਕੀ ਸਿੱਖਾਂ ਨੇ ਮਿਲ ਕੇ ਬਾਕੀ ਸਿੱਖ ਜਥੇਬੰਦੀਆਂ ਮਿਲ ਕੇ ਔਰ ਜਿਹੜਾ ਦੌਰਾ ਸੀ ਅਸਫਲ ਕਰ ਦਿੱਤਾ ਸੀ ਕਿਸ ਤਰ੍ਹਾਂ ਉਹਨੂੰ ਬੇਇੱਜ਼ਤੀ ਕਰਕੇ ਔਰ ਵਾਪਸ ਇੰਡੀਆ ਭੇਜਿਆ ਸੀ ਇਸੇ ਲਈ ਉਹ ਆਈ ਥਿੰਕ ਸਿੱਖਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਜੋ ਹੁਣ ਕੈਨੇਡਾ ਆ ਰਿਹਾ ਵਾ ਉਹ ਇਸ ਲਈ ਆ ਰਿਹਾ ਕਿਉਂਕਿ ਉਹ ਜਿਹੜੇ ਮੋਦੀ ਆ ਉਹ ਇਹ ਕਨਿਸ਼ਕਾ ਮੈਮੋਰੀਅਲ ਪਲੇਸ ਤੇ ਵੀ ਜਾ ਰਿਹਾ ਤਾਂ ਕਿ ਲੋਕਾਂ ਨੂੰ ਸਪੈਸ਼ਲ ਕੈਨੇਡੀਅਨ ਮੀਡੀਆ ਨੂੰ ਦਿਖਾ ਸਕੇ ਕਿਸ ਤਰ੍ਹਾਂ ਦੇ ਸਿੱਖ ਨੇ ਕਿਸ ਤਰ੍ਹਾਂ ਦਹਿਸ਼ਤਗਰਦ ਨੇ ਕਿਸ ਤਰ੍ਹਾਂ ਇਹ ਪਲੇਨਾਂ ਨੂੰ ਹਾਈਜੈਕ ਕਰਦੇ ਨੇ ਪਰ ਈਵਨ ਦੋ ਵੀ ਆਲ ਨੋ ਕਿ ਜਿਹੜੇ ਇਹ ਸਾਰਾ ਕੁਝ ਇੰਡੀਆ ਦੇ ਮੀਡੀਆ ਨੇ ਕਰਵਾਇਆ ਸੀ ਜਾਂ ਇੰਡੀਆ ਦੇ ਏਜੰਸੀਆਂ ਨੇ ਕਰਵਾਇਆ ਸੀ ਓਵਰਆਲ ਤਾਂ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਚਾਲ ਹੈ ਵਾਟ ਇਜ਼ ਪਿੱਛੇ ਮਕਸਦ ਕੀ ਇਹਨਾਂ ਦਾ ਸੋ ਮੈਂ 2 ਤਰ੍ਹਾਂ ਐਕਸਪਲੇਨ ਕਰਦਾ ਪਹਿਲੀ ਗੱਲ ਜਿਹੜੀ ਇੱਥੇ ਕੈਨੇਡਾ 'ਚ ਇੱਕ ਬੁੱਕ ਲਿਖੀ ਹੈ ਇਟਸ ਕਾਲਡ ਨੈਸਟ ਆਫ ਸਪਾਈਜ਼ ਤੇ ਉਹਦੇ ਵਿੱਚ ਉਹ ਸ਼ਰੇਆਮ ਲਿਖਦੇ ਨੇ ਵੀ ਇੰਡੀਅਨ ਕਾਉਂਸਲੇਟ ਹੈਡ ਅ ਐਕਟਿਵ ਰੋਲ
in the Air India bombing। ਇਹਦੇ ਨਾਲੇ ਸਿੱਖ ਨੇ ਨਹੀਂ ਲਿਖੀ, ਇੱਕ ਚਲੋ ਵੈਸਟਰਨ ਭਾਈ ਨੇ ਲਿਖੀ ਆ। ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਜਦੋਂ ਜਸਟਿਸ ਮੇਜਰ ਦੀ ਕਮਿਸ਼ਨ ਸਟਾਰਟਅਪ ਕੀਤੀ ਸੀ ਪ੍ਰਾਈਮ ਮਿਨਿਸਟਰ ਹਾਰਪਰ ਨੇ, ਉਹਨਾਂ ਨੇ ਇਹ ਵੀ ਲਿਖਿਆ ਸੀ ਵੀ they are not allowed to investigate the involvement of foreign governments। ਸੋ ਉਹਨਾਂ ਨੇ ਸ਼ਰੇਆਮ ਲਿਖਿਆ ਵੀ ਤੁਸੀਂ ਵੱਖਰੇ ਦੇਸ਼ਾਂ ਦੀ ਹਿੱਸਾ ਇਸ ਇਸ਼ੂ 'ਚ ਤੁਸੀਂ ਇਨਵੈਸਟੀਗੇਟ ਨਹੀਂ ਕਰ ਸਕਦੇ। ਸੋ ਜਿੱਥੇ ਤੱਕ ਆਪਾਂ ਕਹਿੰਦੇ ਵੀ ਗਵਰਨਮੈਂਟਾਂ ਨੂੰ ਸ਼ਰੇਆਮ ਪਤਾ ਕੀ ਹੋਇਆ, ਬਿਲਕੁਲ, ਪਰ ਜਿਹੜੀ ਮੀਡੀਆ ਵਾ ਜਿਵੇਂ ਤੁਸੀਂ ਚੰਗੀ ਤਰ੍ਹਾਂ ਦੱਸਿਆ, ਉਹਨਾਂ ਦਾ ਰੋਲ ਹੈਗਾ ਮੈਨੀਪੂਲੇਸ਼ਨ ਦਾ। ਉਹ ਪ੍ਰੋਪਗੇਟ ਕਰਦੇ ਆ, ਉਹ ਇਨਫੋਰਮ ਨਹੀਂ ਕਰਦੇ। ਸੋ ਉਹਨਾਂ ਨੇ ਤਾਂ ਆਪਦੀ ਸਟੋਰੀ ਪ੍ਰੋਪਗੇਟ ਕਰਨੀ ਆ, ਤੇ ਇਸ ਕਾਰਨ ਕਰਕੇ ਹੁਣ ਨਰਿੰਦਰ ਮੋਦੀ ਜਾ ਰਿਹਾ ਵਾ ਕਨਿਸ਼ਕਾ ਮੈਮੋਰੀਅਲ ਤੇ ਉੱਥੇ ਕਹਿ ਰਿਹਾ ਵੀ ਭਾਈ ਵੀ ਸਾਡੇ ਦੇਸ਼ ਨੇ ਬਹੁਤ ਅੱਤਵਾਦੀਆਂ ਕਰਕੇ ਸਫਰ ਕੀਤਾ ਤੇ ਅਸੀਂ ਚਾਹੁੰਦੇ ਹਾਂ ਕੈਨੇਡਾ ਭੁੱਲੇ ਨਾ, ਪਰ ਅਸੀਂ ਵੀ ਉੱਥੇ ਇੱਕ ਜਸਟਿਸ ਰੈਲੀ ਮੂਹਰੇ ਕਰਾਂਗੇ ਤੇ ਉਹਦੇ ਉੱਪਰ ਅਸੀਂ ਕਵਾਂਗੇ ਦੋ ਚੀਜ਼ਾਂ। ਪਹਿਲੀ ਗੱਲ, ਜਿਸ ਬੰਦੇ ਦੇ ਉੱਪਰ ਇਲਜ਼ਾਮ ਲੱਗਦਾ ਵੀ ਉਹਨੇ ਮੈਸ ਮਰਡਰ ਕੀਤਾ ਮੁਸਲਮਾਨ ਧਰਮ ਦਾ, ਅੱਜ ਉਹੀ ਬੰਦਾ ਕਹਿ ਰਿਹਾ ਵਾ ਵੀ ਵਾਇਲੈਂਸ ਗਲਤ ਆ ਤੇ ਇਹ ਚੀਜ਼ਾਂ ਮੈਂ ਸਫਰ ਕਰਦਾ। ਸਭ ਸੇ ਜ਼ਿਆਦਾ ਇਹ ਬੇਇੱਜ਼ਤੀ ਜਾਂ ਡਿਸਰਿਸਪੈਕਟ, ਬੇਇੱਜ਼ਤੀ ਦਾ ਰੰਗ ਲਫ਼ਜ਼ ਆ, ਡਿਸਰਿਸਪੈਕਟ ਹੋਊਗਾ ਜਿਹੜੇ ਵਿਕਟਿਮਸ ਨੇ ਏਅਰ ਇੰਡੀਆ ਦਾ, ਕਿਉਂਕਿ ਏਅਰ ਇੰਡੀਆ ਦੇ ਵਿਕਟਿਮਸ ਨੂੰ ਜਿਨ੍ਹਾਂ ਦੀ ਵਾਇਲੈਂਸ ਨਾਲ ਉਹਨਾਂ ਦੀ ਜ਼ਿੰਦਗੀ ਗਈ ਆ, ਉਹੀ ਵਾਇਲੈਂਸ ਨਰਿੰਦਰ ਮੋਦੀ ਆਪ ਪ੍ਰਮੋਟ ਕਰਦਾ। ਤੇ ਹੁਣ ਉਹ ਕਹਿ ਰਿਹਾ ਵਾ ਵੀ ਚਲੋ ਇਹ ਮੈਂ ਹੁਣ ਆਪਦੇ ਨੰਬਰ ਬਣਾਉਣ ਨੂੰ ਇਹ ਗਲਤ ਆ। ਦੂਸਰੀ ਗੱਲ, ਅਸੀਂ ਦਿਖਾਉਣਾ ਚਾਹੁੰਦੇ ਹਾਂ ਮੀਡੀਆ ਨੂੰ ਵੀ ਜੇ ਇੰਡੀਆ ਕਹਿ ਰਿਹਾ ਵਾ ਵੀ ਅੱਤਵਾਦੀ ਗਲਤ ਆ, ਅਸੀਂ ਵੀ ਕਹਿੰਦੇ ਆ ਵਾਇਲੈਂਸ ਗਲਤ ਆ, ਅੱਤਵਾਦੀ ਗਲਤ ਆ, ਤੇ ਵੈਦਰ ਸਟੇਟ ਕਰਦੀ ਆ ਜਾਂ ਇੰਡੀਵਿਜੂਅਲਸ ਕਰਦੇ ਨੇ, ਸਾਰੇ ਗਲਤ ਆ। ਪਰ ਤੁਸੀਂ ਫਿਰ ਪੁੱਛ ਹੀ ਲਓ ਸਿੱਖਾਂ ਨੂੰ ਵੀ ਉਹ ਤੁਹਾਡੇ ਨਾਲ ਰਹਿਣਾ ਚਾਹੁੰਦੇ ਆ ਜਾਂ ਨਹੀਂ। ਜੇ ਤੁਸੀਂ ਡੈਮੋਕ੍ਰੇਸੀ ਹੋ ਤੇ ਤੁਸੀਂ ਕਹਿ ਰਹੇ ਹੋ ਵੀ ਸਾਡਾ ਹੱਕ ਆ ਰਾਜ ਕਰਨ ਨੂੰ ਕਿਉਂਕਿ ਆਮ ਲੋਕ ਸਾਨੂੰ ਵੋਟਾਂ ਪਾਉਂਦੇ ਨੇ, ਇਹ ਡੈਮੋਕ੍ਰੇਸੀ ਦੇ ਅਰਥ ਇਹ ਨੇ ਵੀ ਮੇਰਾ ਹੱਕ ਆ ਰਾਜ ਕਰਨ ਨੂੰ ਕਿਉਂਕਿ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ। ਫਿਰ ਤੁਸੀਂ ਲੋਕਾਂ ਨੂੰ ਪੁੱਛੋ ਕਿ ਤੁਸੀਂ ਸਾਡੇ ਨਾਲ ਰਹਿਣਾ ਚਾਹੁੰਦੇ ਹੋ ਜਾਂ ਨਹੀਂ। ਤੇ ਇਹੀ ਚੀਜ਼ ਇੰਗਲੈਂਡ ਨੇ ਪੁੱਛਿਆ ਸੀ, ਇਹੀ ਚੀਜ਼ ਕੈਨੇਡਾ ਨੇ ਪੁੱਛਿਆ ਕੁਬੈਕ ਨੂੰ। ਇਹ ਡੈਮੋਕ੍ਰੈਟਿਕ ਵੈਲਿਊਜ਼ ਨੇ। ਸੋ ਕੈਨੇਡਾ ਨੂੰ ਕਹਿਣ ਨੂੰ ਇੰਡੀਆ ਨੂੰ ਵੀ ਤੁਸੀਂ ਵੀ ਪੰਜਾਬ ਵਾਲਿਆਂ ਨੂੰ ਪੁੱਛੋ ਤੇ ਇੱਕ ਵਾਰੀ ਇਹਦਾ ਸਵਾਲ ਲੈ ਵੀ ਲਓ ਵੀ ਲੋਕ ਚਾਹੁੰਦੇ ਕੀ ਨੇ। ਇਹ ਅਸੀਂ ਉੱਥੇ ਰੇਸ ਕਰਾਂਗੇ ਰੈਲੀ ਮੂਹਰੇ ਤੇ ਐਕਸਪੋਜ਼ ਕਰਾਂਗੇ ਵੀ ਵੀ ਅਸੀਂ ਉਹਦੀ ਨਰਿੰਦਰ ਮੋਦੀ ਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦੇ। ਬੇਇੱਜ਼ਤੀ ਤਾਂ ਉਹਨੇ ਆਪ ਕੀਤੀ ਆ ਆਪਦੀ, ਜਿਹੜੇ ਉਹਨੇ ਕਦਮ ਚੁੱਕੇ ਨੇ ਉਹ ਆਪਦੀ ਬੇਇੱਜ਼ਤੀ ਆਪ ਕੀਤੀ ਆ। ਅਸੀਂ ਉਹਨੂੰ ਐਕਸਪੋਜ਼ ਕਰਨਾ ਚਾਹੁੰਦੇ ਆ ਮੀਡੀਆ ਤੇ ਕੈਨੇਡਾ ਨੂੰ, ਸਾਰੀ ਦੁਨੀਆ ਨੂੰ, ਵੀ ਇਹ ਚੀਜ਼ ਆ ਸੀਸਾ ਜਿਹੜਾ ਅਸੀਂ ਉਹਨੂੰ ਦਿਖਾਉਣਾ ਚਾਹੁੰਦੇ ਆ ਉਹ ਉਹਦੇ ਚਿਹਰੇ ਦਾ, ਅਸੀਂ ਕੋਈ ਚੀਜ਼ ਨਹੀਂ ਬਣਾਉਣੀ ਉੱਥੇ। ਹਾਂਜੀ ਜੀ ਬਿਲਕੁਲ। ਤੇ ਵੀ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਇੱਕ ਗੱਲ ਸਾਡੇ ਸਮਝ ਤੋਂ ਬਾਹਰ ਹੈ, ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਇੰਡੀਆ ਗਿਆ ਸੀ ਤਾਂ ਕਿਸ ਤਰ੍ਹਾਂ ਇੰਡੀਅਨ ਮੀਡੀਆ ਨੇ ਜਾਂ ਇੰਡੀਅਨ ਸਰਕਾਰ ਨੇ ਉਸ 'ਤੇ ਦਬਾਅ ਪਾਇਆ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਸੰਘਰਸ਼ ਕਰ ਰਹੇ ਨੇ ਜਾਂ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਸ਼ਾਂਤ ਕੀਤਾ ਜਾਏ। ਪਰ ਬਿਲਕੁਲ ਆਪਣਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਉਸ ਵੇਲੇ ਸਟੈਂਡ ਲਿਆ ਸੀ, ਆਪਣੇ ਸਟੈਂਡ 'ਤੇ ਖੜਿਆ ਸੀ ਕਿ ਯੂ ਨੋ ਵਾਟ, ਇਨ ਕੈਨੇਡਾ ਅਗਰ ਉਹ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਨੇ ਸੋ ਵੀ ਹੈਵ ਨੋ ਪ੍ਰੋਬਲਮ ਵਿਦ ਇਟ। ਪਰ ਰਾਈਟ ਨਾਓ ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਲਾਈਕ 1984 ਤੋਂ ਬਾਅਦ ਕਿਸ ਤਰ੍ਹਾਂ ਕੈਨੇਡੀਅਨ ਸਿੱਖਾਂ ਨੂੰ ਇਹਨਾਂ ਨੇ ਚੁਣ ਕੇ ਇੰਡੀਆ ਦੇ ਵਿੱਚ ਉਹਨਾਂ ਦਾ ਕਤਲੇਆਮ ਕੀਤਾ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੋਵੇ ਜਾਂ ਅਮਰੀਕਾ ਦਾ ਪ੍ਰਧਾਨ ਮੰਤਰੀ ਹੋਵੇ, ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਇਹਨਾਂ ਕਤਲੇਆਮ ਕੀਤਾ, ਜਦੋਂ ਪ੍ਰਧਾਨ ਮੰਤਰੀ ਬਣ ਜਾਂਦੇ ਉਹਨੇ ਕਿਉਂ ਵੈਲਕਮ ਕਰਦੇ ਨੇ? ਵਾਈ ਦੇ ਗੈਟ ਸੋ ਬਲਾਈਂਡ ਵਾਸ਼ਡ ਬਾਈ these kind of people? ਮੈਂ ਦੋ ਚੀਜ਼ਾਂ ਕਹਿਣਾ ਚਾਹੁੰਦਾ ਸੀ ਭੈਣ ਜੀ। ਵੀ ਪਹਿਲੀ ਗੱਲ, ਜਿਹੜਾ ਇਹ ਕਾਨੂੰਨ ਹੈ ਇੱਥੇ ਜਿਹੜੇ ਡਿਪਲੋਮੈਟਿਕ ਇਮਿਊਨਿਟੀਜ਼ ਦਾ ਇਹਨਾਂ ਨੇ ਲਿਖਿਆ ਸੀਗਾ ਵੀ ਹੈਡਸ ਆਫ ਸਟੇਟਸ ਹੈਵ ਇਮਿਊਨਿਟੀ ਫਰਮ ਲਾਜ਼ ਐਂਡ ਇਫ ਯੂ ਆਸਕ ਮੀ ਇਹ ਬਹੁਤ ਗਲਤ ਆ ਜੀ। ਇਸ ਕਾਨੂੰਨ ਦੇ ਨਾਲ ਐਡolf ਹਿਟਲਰ ਨੂੰ ਕੋਈ ਨਾ ਕੁਛ ਗਲਤ ਨਹੀਂ ਕਹਿ ਸਕਦਾ। ਤੇ ਹੁਣ ਸਾਰਿਆਂ ਨੂੰ ਪਤਾ, ਦੁਨੀਆ 'ਚ ਟੈਕਸਟ ਬੁੱਕਾਂ ਲਿਖੀਆਂ ਗਈਆਂ, ਫੈਕਟਸ ਕੱਢੇ ਗਏ ਨੇ ਵੀ ਉਹਨੇ 6 ਮਿਲੀਅਨ ਲੋਕੀ ਚੁਣ ਕੇ ਮਾਰੇ ਨੇ। ਪਰ ਸੋਚਣਾ ਪੈਣਾ ਵੀ ਜੇ ਉਹ ਹੈਡ ਆਫ ਸਟੇਟ ਬਣਦਾ ਉਹਦਾ ਮੀਨਿੰਗ ਵੀ ਉਹ ਇਮਿਊਨ ਆ ਇਸ ਕਾਨੂੰਨਾਂ ਤੋਂ, ਰਾਈਟ? ਸੋ ਸਾਡਾ ਫਰਜ਼ ਬਣਦਾ ਐਕਸਪੋਜ਼ ਕਰਨ ਨੂੰ। ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਉੱਥੇ ਆ ਕੇ ਗੱਲ ਕਹੀ ਤੇ ਉਹਨੇ ਇਹ ਦੂਸਰੀ ਵਾਰੀ ਕਿਹਾ। ਜਦੋਂ ਪਹਿਲੀ ਵਾਰੀ ਗਿਆ ਸੀਗਾ ਆਈ ਥਿੰਕ 2003 ਦੇ ਵਿੱਚ ਅਰਾਊਂਡ, ਆਈ ਕੈਨਟ ਰਿਮੈਂਬਰ ਐਗਜ਼ੈਕਟਲੀ ਵੈਨ, ਉਦੋਂ ਵੀ ਉਹਨੇ ਪੁੱਛਿਆ ਸੀ ਭਾਈ ਵੀ ਤੁਹਾਡੇ ਉੱਥੇ ਖਾਲਿਸਤਾਨੀ ਬੈਠੇ ਨੇ, ਸੈਪਰੇਟਿਸਟ ਬੈਠੇ ਨੇ, ਤੇ ਉਹਨੇ ਉਦੋਂ ਵੀ ਠੱਟ ਕੇ ਜਵਾਬ ਦਿੱਤਾ। ਉਹਨੇ ਕਿਹਾ ਵੀ ਭਾਈ ਮੇਰੇ ਮੂਹਰੇ ਹਾਊਸ ਆਫ ਕਾਮਨਸ ਦੇ ਵਿੱਚ ਸੈਪਰੇਟਿਸਟ ਬੈਠੇ ਨੇ, ਜੇ ਉਹ ਕੁਬੈਕ ਸੈਪਰੇਟਿਸਟ ਮੇਰੇ ਮੂਹਰੇ ਬੈਠੇ ਨੇ, ਮੈਂ ਉਹਨਾਂ ਨੂੰ ਨਹੀਂ ਕੁਛ ਕਹਿ ਰਿਹਾ, ਇਹਨਾਂ ਨੂੰ ਕਿਉਂ? ਸੋ ਜਿਹੜੀ ਇਹ ਇੰਡੀਅਨ ਦੀ ਨੈਰੇਟਿਵ ਆ ਵੀ ਅਸੀਂ ਇਹਨਾਂ ਨੂੰ ਕਹੀਏ ਵੀ ਤੁਸੀਂ ਰੋਕੋ, ਇਹਨਾਂ ਦੇ ਫਰੀਡਮਸ ਖੋਵੋ, ਇਹ ਤਾਂ ਵਾ ਕਿਉਂਕਿ ਇੰਡੀਅਨਸ ਨੂੰ ਦਿਲੋਂ ਪਤਾ ਵੀ ਸਾਰੇ ਸਿੱਖ ਪੰਜਾਬ ਦੇ ਵਿੱਚ, ਸਾਰੇ ਸਿੱਖ ਬਾਹਰ,
ਆਜ਼ਾਦੀ ਚਾਹੁੰਦੇ ਨੇ, ਉਹਨਾਂ ਨੂੰ ਪਤਾ ਇਹ ਜੀ ਹਾਲਾਤ ਇੰਡੀਆ ਜਾਣ ਕੇ ਪਾ ਰਿਹਾ ਵਾ, ਉਹਨਾਂ ਨੂੰ ਚੁਣ ਕੇ ਮਾਰਦਾ, ਉਹਨਾਂ ਨੂੰ ਨਸ਼ਿਆਂ ਤੇ ਚਾੜਦਾ, ਉਹਨਾਂ ਦਾ ਕਲਚਰ ਚੇਂਜ ਕਰਦਾ, ਉਹਨਾਂ ਦਾ ਧਰਮ ਡਿਨਾਈ ਕਰਦਾ। ਸੋ ਇਸ ਚੀਜ਼ ਤੋਂ ਸਾਰੇ ਸਿੱਖ ਆਜ਼ਾਦੀ ਚਾਹੁੰਦੇ ਨੇ। ਸੋ ਇਹ ਚੀਜ਼ ਦਬਾਉਣ ਨੂੰ ਉਹਨਾਂ ਨੇ ਫੀਅਰ ਯੂਜ਼ ਕੀਤਾ ਇੰਡੀਆ ਦੇ ਵਿੱਚ। ਪੰਜਾਬ 'ਚ ਉਹਨਾਂ ਨੂੰ ਧਮਕੀਆਂ ਨਾਲ ਸਾਨੂੰ ਮਾਰ ਦਾਂਗੇ, ਸਾਨੂੰ ਆਹ ਕਰ ਦਾਂਗੇ, ਸਾਡੀ ਜ਼ਮੀਨ ਖੋਲਾਂਗੇ, ਸਾਡੇ ਬੱਚਿਆਂ ਨੂੰ ਨੌਕਰੀ ਨਹੀਂ ਦੇਵਾਂਗੇ। ਤੇ ਕੈਨੇਡਾ ਦੇ ਵਿੱਚ ਤੇ ਅਮਰੀਕਾ ਤੇ ਇੰਗਲੈਂਡ ਦੇ ਵਿੱਚੋਂ ਬਹੁਤ ਕੋਸ਼ਿਸ਼ ਕਰ ਰਹੇ ਨੇ ਵੀ ਇਹਨਾਂ ਦੀ ਸਰਕਾਰ ਵੀ ਇਹ ਜਿਹੇ ਹਾਲਾਤ ਲਿਆਉਣ ਸੋ ਲੋਕੀ ਨਾ ਬੋਲਣ। ਪਰ ਜਿਵੇਂ ਤੁਹਾਨੂੰ ਪਤਾ ਤੇ ਮੈਨੂੰ ਪਤਾ, ਅਸੀਂ ਫ੍ਰੀ ਵਰਲਡ 'ਚ ਰਹਿੰਦੇ ਹਾਂ ਤੇ ਇੰਡੀਆ ਦਾ ਕੋਈ ਇੱਥੇ ਗੁੰਡਾ ਰਾਜ ਦਾ ਅਸਰ ਨਹੀਂ ਹੋਣਾ। ਤੇ ਤਾਂ ਹੀ ਸਾਡੇ ਪ੍ਰਾਈਮ ਮਿਨਿਸਟਰ ਨੇ ਸ਼ਰੇਆਮ ਉੱਥੇ ਗਿਆ ਕਿ ਉਹਨਾਂ ਦੇ ਹੱਕ ਨੇ ਸ਼ਾਂਤੀ ਨਾਲ ਗੱਲ ਕਰਨ ਨੂੰ ਸਿੱਖ ਕੌਮ ਦੀ ਆਜ਼ਾਦੀ ਵਾਸਤੇ। जी बिल्कुल बिल्कुल। बिफोर वी मूव ऑन टू मोर क्वेश्चंस वीर जी, मोर इनटू डिटेल ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਇੰਡੀਆ ਦਾ ਆ ਰਿਹਾ 14, 15 ਐਂਡ 16th of April, ਤੁਸੀਂ ਹੋਰ ਕਿਹੜੇ ਪ੍ਰੋਗਰਾਮਸ ਉਲੀਕੇ ਨੇ? ਆਈ ਹਰਡ ਕਿ ਤੁਸੀਂ ਸਿੱਖ ਫਰੀडम ਰੈਲੀਜ਼ ਵੀ ਕਰ ਰਹੇ ਹੋ। ਕੈਨ ਯੂ ਟੈਲ ਅਸ ਇਨ ਡੀਟੇਲ ਅਬਾਊਟ ਦੈਟ ਤਾਂ ਕਿ ਜਿਹੜੇ ਸਾਡੇ ਕੈਨੇਡਾ ਦੇ ਵਿੱਚ ਸਿੱਖ ਭਾਈ ਭੈਣ ਸਾਨੂੰ ਦੇਖ ਰਹੇ ਨੇ ਵੈਲ ਫਾਈਬਰ ਰਾਹੀਂ, ਉਹਨਾਂ ਨੂੰ ਵੀ ਜਾਣਕਾਰੀ ਮਿਲੇ। ਜੀ ਸੋ ਪ੍ਰਾਈਮ ਮਿਨਿਸਟਰ ਮੋਦੀ ਨੇ ਰੀਕੋ ਸੈਂਟਰ ਵੀ ਬੋਲਣਾ। ਸੋ ਅਸੀਂ ਉੱਥੇ ਵੀ ਜਦੋਂ ਉਹਨਾਂ ਨੇ ਪਲਾਨ ਹੈਗਾ ਸਪੀਕਿੰਗ, ਅਸੀਂ ਉੱਥੇ ਸਿੱਖ ਫਰੀडम ਰੈਲੀ ਕਰ ਰਹੇ ਹਾਂ ਦਿਖਾਉਣ ਨੂੰ ਵੀ ਅਗੇਨ, ਕਿਉਂਕਿ ਸਾਡਾ ਫੰਡਾਮੈਂਟਲ ਕੁਐਸਚਨ ਹੁੰਦਾ ਵੀ ਰੈਫਰੈਂਡਮ ਕਿਉਂ ਨਹੀਂ ਕਰਾਉਂਦੇ, ਰਾਈਟ? ਸੋ ਇਹ ਜਿਹੜੀ ਇਸ਼ੂ ਆ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਵੀ ਸਿੱਖ ਆਜ਼ਾਦੀ ਚਾਹੁੰਦੇ ਨੇ। ਤੁਸੀਂ ਉਹਨਾਂ ਦੀ ਆਜ਼ਾਦੀ ਰੋਕ ਨਹੀਂ ਸਕਦੇ, ਦਬਾਅ ਨਹੀਂ ਕਰ ਸਕਦੇ, ਡਿਨਾਈ ਨਹੀਂ ਕਰ ਸਕਦੇ। ਸੋ ਇਹ ਜਿਹੜੀ ਰੈਲੀ ਹੈ ਅਸੀਂ ਉੱਥੇ ਸਾਰੇ ਮੀਡੀਆ ਨੂੰ ਤੇ ਜਿਹੜੇ ਲੋਕੀ ਆਉਣਗੇ ਤੁਹਾਨੂੰ ਐਕਸਪੋਜ਼ ਕਰਨਾ ਚਾਹੁੰਦੇ ਵੀ ਸਿੱਖ ਆਜ਼ਾਦੀ ਚਾਹੁੰਦੇ ਨੇ। ਤੇ ਜਦੋਂ ਉਹ ਜਾਊਗਾ, ਜਿਵੇਂ ਪਹਿਲਾਂ ਦੱਸਿਆ ਵੀ ਕਨਿਸ਼ਕਾ ਮੈਮੋਰੀਅਲ ਤੇ, ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਉੱਥੇ ਵੀ ਕੈਨੇਡਾ ਨੇ ਹਜ਼ਾਰਾਂ ਸਿੱਖਾਂ ਨੂੰ, ਗਿਣ ਵੀ ਨਹੀਂ ਸਕਦੇ ਕਿੰਨੇ, ਉਹਨਾਂ ਨੂੰ ਅਸਾਈਲਮ ਦਿੱਤਾ। ਉਹਨਾਂ ਨੇ ਤਾਂ ਅਸਾਈਲਮ ਦਿੱਤਾ ਵੀ ਉਹ ਮੰਨਦੇ ਆ ਵੀ ਇੰਡੀਆ ਸਿੱਖਾਂ ਨੂੰ ਜ਼ਬਰਦਸਤੀ ਮਾਰਦਾ, ਟੋਰਚਰ ਕਰਦਾ, ਡਿਨਾਈ ਕਰਦਾ ਉਹਨਾਂ ਦੇ ਰਾਈਟਸ, ਕਿਉਂਕਿ ਫਿਰ ਹੀ ਅਸਾਈਲਮ ਮਿਲਦੀ ਆ। ਸੋ ਇਹ ਨਹੀਂ ਕਿ ਗੱਲ ਵੀ ਸਿੱਖ ਬੈਠੇ ਕੈਨੇਡਾ 'ਚ ਗੱਲ ਉਦਾਂ ਹੀ ਬਣਾ ਰਹੇ ਨੇ। ਇਹ ਫੈਕਚੁਅਲੀ ਐਸਟੈਬਲਿਸ਼ਡ ਆ ਕੈਨੇਡਾ 'ਚ ਵੀ ਸਿੱਖਾਂ ਨੂੰ ਖਤਰਾ ਇੰਡੀਆ 'ਚ, ਇਸ ਕਾਰਨ ਕਰਕੇ ਅਸੀਂ ਉਹਨਾਂ ਦੇ ਲੋਕਾਂ ਨੂੰ ਅਸਾਈਲਮ ਦਿੱਤੀ ਆ ਕੈਨੇਡਾ 'ਚ। ਹਾਂਜੀ ਜੀ ਜੀ। ਤੇ ਵੀਰ ਜੀ ਲਾਈਕ ਜਿਸ ਤਰ੍ਹਾਂ ਹਮੇਸ਼ਾ ਹਰ ਚੀਜ਼ ਦਾ ਇੱਕ ਪੋਜ਼ਿਟਿਵ ਤਰੀਕਾ ਹੁੰਦਾ, ਇੱਕ ਨੈਗੇਟਿਵ ਵੀ ਹੁੰਦਾ। ਜਿਸ ਤਰ੍ਹਾਂ ਤੁਹਾਡੇ ਅਸੀਂ ਕਾਫੀ ਸਾਰੇ ਸਿੱਖਸ ਫॉर ਜਸਟਿਸ ਵੈਬਸਾਈਟ ਦੇ ਉੱਪਰ, ਤੁਹਾਡੇ ਫੇਸਬੁੱਕ ਦੇ ਪੇਜਸ ਦੇ ਉੱਪਰ ਤੁਹਾਡੀਆਂ ਫੋਟੋਆਂ ਦੇਖੀਆਂ ਸੀ, ਕਾਫੀ ਸਾਰੇ ਪੋਜ਼ਿਟਿਵ ਸਾਈਨ ਸੀਗੇ, ਪੋਜ਼ਿਟਿਵ ਕਮੈਂਟ ਸੀਗੇ, ਪਰ ਬਹੁਤ ਸਾਰੇ ਨੈਗੇਟਿਵ ਕਮੈਂਟ ਰਹਿੰਦੇ ਕਿਉਂਕਿ ਲੋਕ ਕਹਿੰਦੇ ਨੇ ਕਿ ਅਸੀਂ ਕੀ ਲੈਣਾ ਇਸ ਤਰ੍ਹਾਂ ਦੀ ਰੈਲੀਜ਼ ਤੋਂ, ਅਸੀਂ ਕੀ ਕਹਿਣਾ ਇਸ ਪ੍ਰੋਟੈਸਟ। ਤੁਸੀਂ ਇਸ ਤਰ੍ਹਾਂ ਜਿਹੜੇ ਨੈਗੇਟਿਵ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਲਾਈਕ ਵਾਟ ਡੂ ਯੂ ਵਾਂਟ ਟੂ ਸੇ ਟੂ them? ਅਗੇਨ ਡਿਪੈਂਡ ਕਰਦਾ ਕੌਣ ਲੋਕ ਨੇ। ਸੋ ਜੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਸਾਨੂੰ ਕਈ ਤਰ੍ਹਾਂ ਦੇ ਬੰਦੇ ਮਿਲੇ ਨੇ। ਸਭ ਤੋਂ ਪਹਿਲਾਂ ਬੰਦੇ ਮਿਲੇ ਨੇ ਜਿਨ੍ਹਾਂ ਨੂੰ ਸੱਚ ਦਾ ਪਤਾ ਨਹੀਂ, ਤੇ ਉਹ ਜਿਹੇ ਬੰਦੇ ਜਦੋਂ ਅਸੀਂ ਉਹਨਾਂ ਨੂੰ ਸੱਚ ਦੱਸਦੇ ਹਾਂ ਕਿ ਉਹਨਾਂ ਨੂੰ ਹਿਸਟਰੀ ਐਕਸਪਲੇਨ ਕਰਦੇ, ਉਹਨਾਂ ਦੇ ਰਾਈਟਸ ਐਕਸਪਲੇਨ ਕਰਦੇ ਹਾਂ, ਉਹ ਸਾਡੇ ਨਾਲ ਜੁੜ ਜਾਂਦੇ ਨੇ। ਦੂਸਰੇ ਬੰਦੇ ਟਾਈਪ ਮਿਲਦੇ ਨੇ ਜਿਹੜੇ ਹੈਗੇ ਨੇ ਸਹਾਰਾ ਲੈਣ ਵਾਲੇ, ਗੱਲ ਕਹਿ ਲਓ, ਜਿਨ੍ਹਾਂ ਦਾ ਡਾਇਰੈਕਟ ਬਿਜ਼ਨਸ ਹੈ ਇੰਡੀਆ ਨਾਲ, ਜਾਂ ਉਹਨਾਂ ਦੇ ਨੌਕਰੀਆਂ ਵਾ, ਜਾਂ ਰਿਸ਼ਤੇਦਾਰਾਂ ਦੀਆਂ ਨੌਕਰੀਆਂ, ਜਾਂ ਉਹਨਾਂ ਦਾ ਹੋਰ ਕੁਛ ਹੈਗਾ, ਉਹ ਫਾਇਦਾ ਚੱਕ ਰਹੇ ਨੇ। ਉਹਨਾਂ ਨੂੰ ਤੁਸੀਂ ਕੁਛ ਮਰਜ਼ੀ ਕਹਿ ਲਓ, ਉਹਨਾਂ ਨੇ ਤਾਂ ਹਿੱਲਣਾ ਨੀਗਾ। ਤੀਸਰੇ ਤਰ੍ਹਾਂ ਦੇ ਸਾਨੂੰ ਮਿਲਦੇ ਹੈਗੇ ਨੇ ਜਿਹੜੇ ਆਪ ਗਿਲਟੀ ਨੇ, ਜਿਨ੍ਹਾਂ ਨੇ ਆਪ ਕਤਲੇਆਮ ਦਾ ਹਿੱਸਾ ਪਾਇਆ ਜਾਂ ਕ੍ਰਾਈਮ ਕੀਤਾ ਕੋਈ, ਤੇ ਜਦੋਂ ਉਹ ਬੋਲਦੇ ਨੇ ਸਾਨੂੰ ਸਮਝ ਆਉਂਦੀ ਹੈ ਵੀ ਉਹ ਆਪਦੀ ਬਸ ਬਚਾਉਣ ਦੀ ਆਪਦੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਚਲੋ ਉਹਨਾਂ ਦਾ ਫਰਜ਼ ਬਣਦਾ। ਪਰ ਜਦੋਂ ਅਸੀਂ ਪਾਵਰ ਚ ਆ ਕੇ ਅਸੀਂ ਸਾਰਿਆਂ ਨੂੰ ਸਜ਼ਾ ਦੇਵਾਂਗੇ ਜਿਨ੍ਹਾਂ ਨੇ ਪਾਪ ਕੀਤਾ। ਤੇ ਅਖੀਰਲੇ ਗਰੁੱਪ ਜਿਹੜੇ ਨੇ ਉਹ ਹੈਗੇ ਨੇ ਜਿਹੜੇ, ਚਲੋ ਅਸੀਂ ਕਹਿੰਦੇ ਆ ਵਿਚਾਰੇ, ਪਰ ਜਿਹੜੇ ਡਰੇ ਹੋਏ ਨੇ, ਜਿਨ੍ਹਾਂ ਨੇ ਬਹੁਤ ਕੁਛ ਕ੍ਰਾਈਮ ਦੇਖਿਆ, ਤੇ ਉਹ ਚਾਹੁੰਦੇ ਨੇ ਭਾਈ ਵੀ ਤੁਸੀਂ ਚੁੱਪ ਹੀ ਰਹੋ, ਤੁਸੀਂ ਗੁਲਾਮ ਰਹੋ ਪਰ ਜਿਉਂਦੇ ਰਹੋ। ਇਹ ਸੋਚ ਵਾਲੇ। ਹੁਣ ਅਸੀਂ ਉਹਨਾਂ ਦਾ ਚਲੋ ਫੀਲ ਬੈਡ ਕਰਦੇ ਆ ਉਹਨਾਂ ਵਾਸਤੇ, ਪਰ ਅਸੀਂ ਉਹਨਾਂ ਚੋਂ ਨਹੀਂ ਗਏ। ਅਸੀਂ ਚਾਹੁੰਦੇ ਹਾਂ ਵੀ ਅਸੀਂ ਜੇ ਜਿਉਣਾ, ਅਸੀਂ ਆਜ਼ਾਦ ਜਿਉਣਾ, ਜਾਂ ਤਾਂ ਅਸੀਂ ਨਹੀਂ ਇਹ ਚੀਜ਼ 'ਚ ਰਹਿ ਸਕਦੇ, ਅਸੀਂ ਗੁਲਾਮ ਨਹੀਂ ਰਹਿਣਾ। ਸੋ ਜਦੋਂ ਇਹ ਜਿਹੇ ਬੰਦੇ ਹੋਣਗੇ ਅਸੀਂ ਇਹਨਾਂ ਨੂੰ ਐਕਸਪਲੇਨ ਕਰਦੇ ਹਾਂ। ਤੇ ਇਹ ਹੈਗੇ ਸਿੱਖ ਚੋਂ। ਜਿਹੜੇ ਦੂਸਰੇ ਇੰਡੀਅਨਸ ਨੇ ਜਿਹੜੇ ਆਪ ਨੂੰ ਪ੍ਰਮੋਟ ਕਰਦੇ ਨੇ ਤੇ ਉਹ ਗਾਲਾਂ ਕੱਢਦੇ ਨੇ, ਅਸੀਂ ਉਹ ਜਦੋਂ ਸੁਣਦੇ ਹਾਂ ਸਾਨੂੰ ਥੋੜੀ ਅੰਦਰੋਂ ਖੁਸ਼ੀ ਆਉਂਦੀ ਆ, ਕਿਉਂਕਿ ਇੰਗਲਿਸ਼ 'ਚ ਕਹਾਵਤ ਆ ਵੀ when you're over the target you get the most bombs attacks। ਸੋ ਜਿਵੇਂ ਹੁੰਦਾ ਵੀ ਜਦੋਂ ਹਮਲੇ ਦੇ ਵਿੱਚ ਤੁਸੀਂ ਬੰਬ ਸਿੱਟਦੇ ਹੁੰਦੇ ਜਹਾਜ਼ ਤੋਂ, ਜਦੋਂ ਤੁਸੀਂ ਟਾਰਗੇਟ ਦੇ ਉੱਪਰ ਹੁੰਦੇ ਉਦੋਂ ਹੀ ਤੁਹਾਡੇ ਗੋਲੀਆਂ ਮਾਰਦੇ ਨੇ। ਤੇ ਜਦੋਂ ਇੰਡੀਅਨ ਸਾਡੇ ਅਟੈਕ ਕਰਦੇ ਨੇ ਸਾਨੂੰ ਸਮਝ ਆਉਂਦੀ ਹੈ ਵੀ ਅਸੀਂ ਅਸਲੀ ਜਗ੍ਹਾ ਤੇ ਗੱਲ ਕਰ ਰਹੇ ਹਾਂ, ਤੇ ਅਸਲੀ ਜਗ੍ਹਾ ਤੇ
ਇਹ ਸਾਡਾ ਨਿਸ਼ਾਨਾ ਵਾ। ਸੋ ਜਦੋਂ ਉਹ ਸਾਨੂੰ ਅਟੈਕ ਕਰਦੇ ਅਸੀਂ ਦਿਲੋਂ ਵੈਰੀ ਪ੍ਰਾਊਡ ਹੁੰਦੇ ਆ ਤੇ ਇੱਕ ਕਿਸਮ ਦਾ ਸਾਡੇ ਵਾਸਤੇ ਇੱਕ ਬੈਜ ਆ, ਆਨਰ ਆ ਵੀ ਇਹਨਾਂ ਨੇ ਸਾਨੂੰ ਹੁਣ ਕਿਹਾ ਕਿਉਂਕਿ ਅਸੀਂ ਸਹੀ ਗੱਲ ਕਰਦੇ ਆ। ਹਾਂਜੀ ਹਾਂਜੀ ਤੇ ਵੀਰ ਜੀ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਜਿਹੜੇ ਉੱਥੇ ਕਾਫੀ ਸਿੱਖ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਇੰਡੀਅਨ ਗਵਰਨਮੈਂਟ ਵੱਲੋਂ ਕਿ ਤੁਹਾਡਾ ਵੀਜ਼ਾ ਇਸ਼ੂ ਜਦ ਤੁਹਾਡੀ ਪ੍ਰੋਬਲਮਸ ਨੇ ਅਸੀਂ ਤੁਹਾਡਾ ਵੀਜ਼ਾ ਰੱਦ ਕਰ ਦਾਂਗੇ ਜਾਂ ਤੁਹਾਡੀ ਸਿਟੀਜ਼ਨਸ਼ਿਪ ਲੈ ਲਾਂਗੇ। ਇਜ਼ ਦੈਟ ਟਰੂ? ਯੈਸ, ਜਿਹੜੇ ਇੰਡੀਅਨ ਦੇ ਇੱਥੇ ਏਜੰਟ, ਰਾ ਏਜੰਟ ਤੇ ਆਈਬੀ ਤੇ ਵੱਖਰੇ ਵੱਖਰੇ ਏਜੰਸੀਆਂ ਦੇ ਜਿਹੜੇ ਡਿਪਲੋਮੈਟ ਜਿਵੇਂ ਮਿਸ਼ਰਾ ਇੱਥੇ ਆਪਣੇ ਟੋਰਾਂਟੋ ਦੇ ਵਿੱਚ ਉਹਨਾਂ ਨੇ ਵੱਖਰੇ ਵੱਖਰੇ ਲੋਕਾਂ ਨੂੰ ਕਿਹਾ ਵਾ ਤੇ ਧਮਕਾਇਆ ਵੀ ਜੇ ਤੁਸੀਂ ਇਹ ਇਸ਼ੂਆਂ ਚੱਕੋਗੇ ਤੁਹਾਡੇ ਵੀਜ਼ੇ ਬੰਦ ਹੋਣਗੇ। ਸਾਰੇ ਕੌਮ ਨੂੰ ਪਤਾ ਵੀ ਜਦੋਂ ਵੀਜ਼ਾ ਬੰਦ ਹੁੰਦਾ ਸ਼ਾਇਦ ਫਿਰ ਜਿਹੜੀ ਆਪਣੀ ਜਾਇਦਾਦਾਂ ਉੱਥੇ ਪੰਜਾਬ 'ਚ ਉਹ ਨਹੀਂ ਮਿਲ ਸਕਦੀਆਂ। ਜਿਹੜਾ ਪਿਆਰ ਆ ਪੰਜਾਬ ਨਾਲ, ਹੁਣ ਕੋਈ ਸਿੱਖ ਇੰਡੀਆ ਨਾਲ ਤਾਂ ਪਿਆਰ ਨਹੀਂ ਕਰਦਾ, ਕੋਈ ਸਿੱਖ ਨੂੰ ਫਿਕਰ ਨਹੀਂਗਾ ਵੀ ਮੈਂ ਬੰਬੇ ਨਹੀਂ ਜਾ ਸਕੂੰ ਜਾਂ ਮੈਂ ਗੋਆ ਨਹੀਂ ਜਾ ਸਕੂੰ। ਸਾਰੇ ਸਿੱਖਾਂ ਨੂੰ ਬੇਸਿਕਲੀ ਫੀਲਿੰਗ ਆ ਵੀ ਅਸੀਂ ਪੰਜਾਬ ਨਹੀਂ ਜਾ ਸਕਾਂਗੇ। ਤੇ ਇਹ ਚੀਜ਼ ਅਸੀਂ ਸਾਰਿਆਂ ਨੂੰ ਵਾਅਦਾ ਕਰਦੇ ਹਾਂ ਵੀ ਜਦੋਂ ਕੋਈ ਇਹਨਾਂ ਨਾਲ ਪੁੱਛਦਾ ਵੀ ਤੁਸੀਂ ਕਿਉਂ ਆਜ਼ਾਦੀ ਚਾਹੁੰਦੇ ਹੋ, ਇਸ ਚੀਜ਼ ਕਰਕੇ ਕਿਉਂਕਿ ਜਿਹੜੀ ਸਾਡੀ ਧਰਤੀ ਆ ਉਹ ਇੰਡੀਅਨਸ ਆ ਕੇ ਸਾਨੂੰ ਕਿਵੇਂ ਰੋਕਦੇ ਨੇ ਸਕਦੇ ਨੇ, ਇਹ ਸਾਡੀ ਧਰਤੀ ਆ। ਸੋ ਯਾ ਬਹੁਤ ਜ਼ਿਆਦਾ ਹੋ ਰਿਹਾ, ਅਸੀਂ ਕੰਪਲੇਂਟ ਵੀ ਦਰਜ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਕਦਮ ਚੁੱਕਾਂਗੇ ਕਿਉਂਕਿ ਇਹ ਅਨਐਕਸੈਪਟੇਬਲ ਆ ਜੀ ਇਹ ਸਾਨੂੰ ਆ ਕੇ ਧਮਕੀਆਂ ਦੇਣ ਸਾਡੀ ਧਰਤੀ 'ਚ। ਮੈਂ ਕੈਨੇਡੀਅਨ ਸਿਟੀਜ਼ਨ ਤੇ ਜੇ ਉਹ ਸਾਨੂੰ ਆ ਕੇ ਕਹਿਣ ਵੀ ਤੁਸੀਂ ਗੱਲ ਨਹੀਂ ਕੈਨੇਡਾ 'ਚ ਕਰ ਸਕਦੇ, ਅਸੀਂ ਦੇਖਾਂਗੇ ਤੁਸੀਂ ਕੌਣ ਹੁੰਦੇ ਆ। ਜੀ ਬਿਲਕੁਲ ਬਿਲਕੁਲ ਵੀ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਕਨਵੈਨਸ਼ਨ ਬਾਰੇ ਜਾਂ ਫਿਰ ਇਸ ਪਟੀਸ਼ਨ ਦੇ ਬਾਰੇ ਹੋਰ ਬਾਕੀ ਮੁੱਦਿਆਂ ਦੇ ਉੱਪਰ ਸਾਡੇ ਪੂਰੇ ਵੇਰਵੇ ਸਾਈਡ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਹੁਣ ਤਾਂ ਸਾਡੇ ਕੋਲ 30-40 ਸੈਕਿੰਡਸ ਰਹਿ ਗਏ ਨੇ, ਅਸੀਂ ਚਾਹਾਂਗੇ ਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ, ਇੱਕ ਛੋਟਾ ਜਿਹਾ ਸੁਨੇਹਾ ਵੀ ਤੁਸੀਂ ਜ਼ਰੂਰ ਸਿੱਖ ਕੌਮ ਦੇ ਨਾਮ ਦੇ ਕੇ ਜਾਓ। ਜੀ ਮੈਂ ਸਾਰੇ ਆਪਣੇ ਵਿਊਅਰਸ ਨੂੰ ਕਹਿਣਾ ਚਾਹੁੰਦਾ ਵੀ ਜਿਹੜੀ ਆਪਣੀ ਆਜ਼ਾਦੀ ਦੀ ਜੰਗ ਆ ਆਪਾਂ ਜਿੱਤ ਸਕਦੇ ਆ। ਤੁਸੀਂ ਇਕੱਠੇ ਹੋਵੋ, ਨਾਲ ਤੁਰੋ। ਇੰਡੀਆ ਕੁਛ ਨਹੀਂ ਕਰ ਸਕਦਾ, ਬਸ ਤੁਹਾਨੂੰ ਘਬਰਾ ਸਕਦਾ, ਉਹ ਤੋਂ ਬਗੈਰ ਉਹਨਾਂ ਕੋਲੇ ਕੋਈ ਪਾਵਰ ਨਹੀਂ। ਪਾਵਰ ਆਮ ਸਿੱਖਾਂ 'ਚ, ਤੁਹਾਡੇ 'ਚ। ਜੇ ਤੁਸੀਂ ਮੰਨੋ ਵੀ ਆਪਾਂ ਆਜ਼ਾਦ ਹੋ ਸਕਦੇ ਹਾਂ, ਆਪਾਂ ਦਿਨੋਂ ਦਿਨ ਹੀ ਆਜ਼ਾਦ ਹੋਵਾਂਗੇ ਤੇ ਮੈਂ ਤੁਹਾਨੂੰ ਵਾਅਦਾ ਕਰਦਾ ਅਸੀਂ ਆਜ਼ਾਦੀ ਲੈ ਕੇ ਰਵਾਂਗੇ। ਤੇ ਅਗੇਨ ਭੈਣ ਜੀ ਸੋਨੂੰ ਤੇ ਆਪਣੇ ਸਾਰੇ ਟੀਵੀ ਲਿਸਨਰਸ ਤੇ ਵਾਚਰਸ ਤੇ ਆਰਗੇਨਾਈਜ਼ਰਸ ਨੂੰ ਮੈਂ ਬਹੁਤ ਧੰਨਵਾਦੀ ਹਾਂ ਵੀ ਤੁਸੀਂ ਸਾਨੂੰ ਸਮਾਂ ਦਿੰਦੇ ਹੋ ਸਾਨੂੰ ਆਉਣ ਨੂੰ। ਜੀ ਬਿਲਕੁਲ ਤੇ ਵੀਰ ਜੀ ਥੈਂਕ ਯੂ ਸੋ ਮਚ ਫॉर योर ਟਾਈਮ ਐਜ਼ ਵੈਲ। ਬਾਕੀ ਸਿੱਖ ਜਿਹੜੀ ਫਰੀडम ਰੈਲੀਜ਼ ਦੇ ਉਸ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਇੰਟਰਵਿਊ ਲਵਾਂਗੇ ਸਿੱਖ ਫॉर ਜਸਟਿਸ ਦੇ ਹੋਰ ਆਗੂ ਕੋਲ ਵੀ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੀ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।